ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘਮਾਣ ਫਤਿਹ ਅਰਜ ਕਰਦਾ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਪੁਰਬ ਜਿਹੜਾ ਹੈ ਉਹਦੇ ਮੌਕੇ ਉੱਤੇ ਦਿੱਲੀ ਦੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਬੀਜੇਪੀ ਦੇ ਵਿਧਾਇਕ ਮਨਜਿੰਦਰ ਸਿੰਘ ਸਰਸਾ ਉਹਨਾਂ ਨੇ ਉੱਥੇ ਇੱਕ ਕਾਰਵਾਈ ਪਾਈ ਆ। ਕਾਫੀ ਸਾਰੇ ਆਪਦੇ ਮਿੱਤਰ ਪਿਆਰੇ ਨਾਲ ਲੈ ਕੇ ਦਿੱਲੀ ਦੇ ਵਿੱਚ ਜਿਹੜੀ ਔਰੰਗਜ਼ੇਬ ਦੇ ਨਾਂ ਦੇ ਉੱਤੇ ਰੋਡ ਬਣੀ ਹੋਈ ਆ, ਉਹਦਾ ਜਿਹੜਾ ਬੋਰਡ ਲੱਗਿਆ ਹੋਇਆ ਸੀਗਾ ਉਹਦੇ ਉੱਤੇ ਉਹਨਾਂ ਨੇ ਕਾਲਖ ਮਲੀ ਤੇ ਇਸ ਤਰੀਕੇ ਨਾਲ ਉਹਨਾਂ ਨੇ ਔਰੰਗਜ਼ੇਬ ਨੂੰ ਜਿਹੜੀ ਸਿੱਖਾਂ ਦੇ ਮਨਾਂ ਵਿੱਚ ਕੋਈ ਨਫ਼ਰਤ ਹੈ ਉਹਦੇ ਲਈ ਉਹਨਾਂ ਨੇ ਦਰਸਾਉਣਾ ਚਾਹਿਆ। ਹੁਣ ਅੱਜ ਦੇ ਸੰਦਰਭ ਵਿੱਚ ਇਸ ਗੱਲ ਦੇ ਅਰਥ ਕੀ ਬਣਦੇ ਆ, ਉਹਦੇ ਵਿੱਚ ਜੇ ਆਪਾਂ ਚਰਚਾ ਕਰੀਏ ਤਾਂ ਸਾਫ਼ ਜੀ ਗੱਲ ਹੈ ਕਿ ਜਦੋਂ ਸਾਡੇ ਰਹਿਬਰ ਨੂੰ, ਸਾਡੇ ਪੈਗੰਬਰ, ਸਾਡੇ ਗੁਰੂ ਸਾਹਿਬਾਨ ਉਹਨਾਂ ਦੀ ਸ਼ਹਾਦਤ ਲਈ ਜਾਂ ਸਿੱਖ ਜਜ਼ਬਾਤਾਂ ਦੀ ਜਿਨ੍ਹਾਂ ਨੇ ਕਦੇ ਹੇਠੀ ਕੀਤੀ ਜਾਂ ਸਿੱਖ ਹਿੱਤਾਂ ਨੂੰ ਜਿਨ੍ਹਾਂ ਨੇ ਕਦੇ ਨੁਕਸਾਨ ਪਹੁੰਚਾਇਆ, ਉਹਨਾਂ ਸਾਰੀਆਂ ਸ਼ਖਸੀਅਤਾਂ ਪ੍ਰਤੀ ਸਾਡਾ ਨਜ਼ਰੀਆ ਕੀ ਹੁੰਦਾ ਹੈ। ਮੱਸੇ ਰੰਘੜ ਨੇ ਦਰਬਾਰ ਸਾਹਿਬ ਦੇ ਵਿੱਚ ਬੈਠ ਕੇ ਪਲੰਘ ਵਿਛਾ ਕੇ ਇੱਥੇ ਵੇਸਵਾ ਦਾ ਨਾਚ ਕਰਵਾਇਆ, ਸ਼ਰਾਬਾਂ ਪੀਤੀਆਂ ਤੇ ਜਿਹੜੇ ਉਪੱਦਰ ਉੱਥੇ ਕੀਤੇ, ਉਹਨਾਂ ਉਪੱਦਰਾਂ ਦੀ ਜੇ ਆਪਾਂ ਗੱਲ ਕਰੀਏ ਤਾਂ ਬਹੁਤ ਜ਼ਿਆਦਾ ਦਿਲ ਦੁਖੀ ਹੁੰਦਾ ਕਿ ਇਸ ਪਾਵਨ ਪਵਿੱਤਰ ਅਸਥਾਨ ਦੇ ਉੱਤੇ ਏਡਾ ਵੱਡਾ ਮਾੜਾ ਕਰਮ ਹੋਇਆ। ਸਿੰਘਾਂ ਨੂੰ ਪਤਾ ਲੱਗਿਆ, ਭਾਈ ਬਲਾਕਾ ਸਿੰਘ ਨੇ ਜਾ ਕੇ ਦੱਸਿਆ ਤੇ ਸਿੰਘ ਮੱਸੇ ਦਾ ਸਿਰ ਜਿਹੜਾ ਹੈ ਉਹ ਇੱਥੋਂ ਲਾਹ ਕੇ ਰਾਜਸਥਾਨ ਬੁੱਢੇ ਜਹੋੜ ਜਥੇ ਦੇ ਪੇਸ਼ ਕਰ ਦਿੰਦੇ। ਜਿਹੜੀ ਉਸ ਦੇ ਕਰਮ ਨਾਲ ਨਫ਼ਰਤ ਸੀ ਮੱਸੇ ਰੰਘੜ ਦੇ ਨਾਲ, ਉਹ ਅੱਜ ਵੀ ਹੈ, ਪਰ ਅਸੀਂ ਉਹਦੇ ਹਰ ਸਾਲ ਪੁਤਲੇ ਜੇ ਨਹੀਂ ਬਣਾ ਬਣਾ ਕੇ ਫੂਕਦੇ ਜਿਵੇਂ ਹਿੰਦੂਆਂ ਦੇ ਵਿੱਚ ਰਾਵਣ ਦੇ ਪੁਤਲੇ ਬਣਾ ਕੇ ਫੂਕਣ ਦੀ ਰਵਾਇਤ ਆ। ਸਾਡਾ ਸਿਸਟਮ ਕੋਈ ਵੱਖਰਾ। ਅਸੀਂ ਉਹਦੇ ਕਰਮ ਨੂੰ ਨਫ਼ਰਤ ਕੀਤੀ ਆ, ਕਰਦੇ ਆ, ਪਰ ਸਿੱਖ ਦੀ ਜਿਹੜੀ ਦੁਸ਼ਮਣੀ ਆ ਨਾ, ਉਹ ਵੀ ਕਿਸੇ ਗੁਰੂ ਦੀ ਯਾਦ ਵਿੱਚ, ਗੁਰੂ ਦੀ ਲਿਵ ਦੇ ਵਿੱਚ ਵਿਚਰਦੀ ਹੈ ਸਾਰੀ ਗੱਲ। ਹੁਣ ਇਵੇਂ ਹੀ ਜਦੋਂ ਅਹਿਮਦ ਸ਼ਾਹ ਅਬਦਾਲੀ ਦਾ ਜ਼ਿਕਰ ਕਰਦੇ ਆ ਤਾਂ ਅਹਿਮਦ ਸ਼ਾਹ ਅਬਦਾਲੀ ਨੇ ਵੱਡੇ ਘੱਲੂਘਾਰੇ ਤੋਂ ਬਾਅਦ ਦਰਬਾਰ ਸਾਹਿਬ ਦੀ ਬੜੀ ਵੱਡੀ ਬੇਅਦਬੀ ਕੀਤੀ ਸੀ। ਦਰਬਾਰ ਸਾਹਿਬ ਦੀ ਇਮਾਰਤ ਦੀ, ਸਰੋਵਰ ਦੀ ਬਹੁਤ ਵੱਡੀ ਬੇਅਦਬੀ ਕੀਤੀ ਤੇ ਜਦੋਂ ਇਸ ਬੇਅਦਬੀ ਦਾ ਤੇ ਸਿੱਖਾਂ ਦੇ ਘੱਲੂਘਾਰੇ ਵਿੱਚ ਹੋਏ ਕਤਲੇਆਮ ਦਾ ਲੇਖਾ ਲੈਣ ਦੇ ਲਈ ਸਿੰਘ ਇੱਥੇ ਪਹੁੰਚੇ। ਜੰਗ ਹੋਈ ਆ ਜਿਹੜੀ ਵੱਡੇ ਘੱਲੂਘਾਰੇ ਤੋਂ ਬਾਅਦ, ਉਹਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਦੀ ਫੌਜ ਨਾਲ ਲੜਦਿਆਂ ਵਕਤ ਜੋ ਉੱਚ ਪਾਏ ਦੀਆਂ ਕਦਰਾਂ ਕੀਮਤਾਂ ਜਿਹੜੀਆਂ ਨੇ ਉਹਦੇ ਦਰਸ਼ਨ ਦਿਦਾਰੇ ਦੁਸ਼ਮਣ ਨੂੰ ਕਰਾਏ ਗਏ ਆ। ਜਿਹੜਾ ਅਬਦਾਲੀ ਦੇ ਨਾਲ ਕਾਜੀ ਨੂਰ ਮੁਹੰਮਦ ਗੁੰਜਾਬੇ ਦਾ ਪੀਰ ਕਾਜੀ ਲੈ ਕੇ ਆਂਦਾ ਹੋਇਆ ਸੀ ਸਪੈਸ਼ਲ, ਉਹਨੇ ਵੀ ਤੂੰ ਸਾਰਾ ਕੁਝ ਲਿਖਣਾ, ਉਹਨੇ ਵੀ ਜਦੋਂ ਲਿਖਿਆ ਸਿਫਤਾਂ ਕਰਨੀਆਂ ਪੈ ਗਈਆਂ ਉਹਨੂੰ ਬਈ ਨਾ ਤਾਂ ਇਹਨਾਂ ਨੇ ਜੰਗ ਦੇ ਵਿੱਚ ਭੱਜੇ ਜਾਂਦੇ ਤੇ ਵਾਰ ਕੀਤਾ, ਨਾ ਜ਼ਖਮੀ ਉੱਤੇ ਵਾਰ ਕੀਤਾ, ਤੇ ਨਾ ਜਿਹੜਾ ਹੈਗਾ ਡਿਗੇ ਪੈ ਤੇ ਵਾਰ ਕੀਤਾ। ਸਾਰੀ ਜੰਗ ਦੇ ਵਿੱਚ ਪੂਰਾ ਰੋਹ ਸੀ ਇਹਨਾਂ ਦੇ ਮਨਾਂ ਅੰਦਰ ਕਿ ਸਾਡੇ ਵੱਡੇ ਘੱਲੂਘਾਰੇ 'ਚ ਏਡਾ ਘਾਣ ਹੋਇਆ ਸਾਡੇ ਸਿੱਖਾਂ ਦਾ, ਤੇ ਸਾਡਾ ਦਰਬਾਰ ਸਾਹਿਬ ਸਾਡਾ ਸਭ ਤੋਂ ਪਾਵਨ ਪਵਿੱਤਰ ਮੁਕੱਦਸ ਅਸਥਾਨ ਆ ਸਾਡਾ, ਉਹਦੀ ਬੇਹੁਰਮਤੀ ਕੀਤੀ ਗਈ ਹੈ। ਪਰ ਇਹਨਾਂ ਨੇ ਫਿਰ ਵੀ ਉੱਚੇ ਸੁੱਚੇ ਅਖਲਾਕ ਦੇ ਦਰਸ਼ਨ ਦਿਦਾਰੇ ਕਰਵਾਏ।
ਅਹਿਮਦ ਸ਼ਾਹ ਅਬਦਾਲੀ ਦੇ ਨਾਲ ਆਏ ਹੋਏ ਕਾਜੀ ਨੂਰ ਮੁਹੰਮਦ ਦੀਆਂ ਜੇ ਉਹ ਤੁਸੀਂ ਗੱਲਾਂ ਪੜ੍ਹੋ ਤਾਂ ਹੈਰਾਨੀ ਹੁੰਦੀ ਆ ਕਿ ਇੰਨੇ ਉੱਚੇ ਸੁੱਚੇ ਕਿਰਦਾਰ ਵਾਲੇ ਸੀ ਸਾਡੇ ਪੁਰਖੇ, ਜਿਨ੍ਹਾਂ ਨੇ ਇਤਿਹਾਸ ਜਿਹੜਾ ਸੀ ਉਹਦੀਆਂ ਨੀਹਾਂ ਦੇ ਵਿੱਚ ਉਹਨਾਂ ਦਾ ਖੂਨ ਪਸੀਨਾ ਪਿਆ ਹੈ। ਜੇ ਇੰਦਰਾ ਗਾਂਧੀ ਦੀ ਗੱਲ ਕਰੀਏ, ਇੰਦਰਾ ਨੇ ਮਾੜਾ ਕੀਤਾ, ਫੌਜੀ ਹਮਲਾ ਕਰਕੇ ਦਰਬਾਰ ਸਾਹਿਬ ਦੇ ਉੱਤੇ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕੀਤਾ, ਸਿੰਘਾਂ ਨੇ ਠੋਕ ਦਿੱਤੀ। ਪਰ ਅਸੀਂ ਹਰ ਸਾਲ ਉਹਦੇ ਪੁਤਲੇ ਜਿਹੇ ਬਣਾ ਬਣਾ ਕੇ ਫੂਕਣ ਵਾਲੀ ਗੱਲ ਨਹੀਂ ਹੈਗੀ ਸਾਡੀ। ਸਿੱਖ ਜਿਹੜੇ ਆ ਉਹ ਉਹਨਾਂ ਪੁਰਸ਼ਾਂ ਨੂੰ, ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਸਿੱਖ ਹਿੱਤਾਂ ਦੀ ਹੇਠੀ ਕੀਤੀ, ਸਿੱਖ ਜਜ਼ਬਾਤਾਂ ਨੂੰ ਨੁਕਸਾਨ ਪਹੁੰਚਾਇਆ ਜਾਂ ਸਿੱਖੀ ਨਾਲ ਦੁਸ਼ਮਣੀ ਕੀਤੀ, ਭੁੱਲਦੇ ਤਾਂ ਨਹੀਂ ਹੈਗੇ। ਪਰ ਸਾਡੀ ਯਾਦ ਰੱਖਣ ਦੀ ਵੀ ਜਿਹੜੀ ਵਿਧੀ ਆ ਨਾ, ਜਿਹੜਾ ਅੰਦਾਜ਼ ਗੁਰੂ ਪਾਤਸ਼ਾਹ ਨੇ ਸਾਨੂੰ ਬਖਸ਼ਿਆ ਹੋਇਆ, ਉਹ ਨਾ ਤਾਂ ਹਿੰਦੂਆਂ ਵਾਲਾ ਵਾ ਵੀ ਪੁਤਲੇ ਜਿਹੇ ਬਣਾ ਬਣਾ ਕੇ ਹਰ ਸਾਲ ਫੂਕਦੇ ਫਿਰੋ, ਨਾ ਹੀ ਉਹ ਮੁਸਲਮਾਨਾਂ ਵਾਲਾ। ਮੁਸਲਮਾਨਾਂ ਤੋਂ ਭਾਵ ਹਿੰਦੂ ਕੱਟੜਪੰਥੀ ਆ ਜਿਹੜੇ, ਉਹ ਤਾਂ ਸਾਰੇ ਹੀ ਕਹਿੰਦੇ ਆ ਵੀ ਰਾਵਣ ਦੇ ਪੁਤਲੇ ਬਣਾ ਕੇ ਫੂਕਣੇ ਆ ਅਸੀਂ, ਇੰਨੇ ਸਾਲ ਹੋ ਗਏ, ਕਈ ਸਦੀਆਂ ਬੀਤ ਗਈਆਂ, ਕਹਿੰਦੇ ਨਹੀਂ ਜੀ ਰਾਵਣ ਦੇ ਪੁਤਲੇ ਬਣਾਉਣੇ ਹੀ ਬਣਾਉਣੇ। ਤੇ ਸਾਨੂੰ ਵੈਸੇ ਮੱਤਾਂ ਦਿੰਦੇ ਰਹਿੰਦੇ ਆ ਵੀ 84 ਭੁੱਲ ਜਾਓ, ਇੰਦਰਾ ਨੂੰ ਭੁੱਲ ਜਾਓ। ਖੈਰ, ਨਾ ਤਾਂ ਇਹਨਾਂ ਦੇ ਕਿਹਾ ਭੁੱਲਣਾ ਕਿਸੇ ਨੇ, ਨਾ ਇਹ ਕੋਈ ਗੱਲ ਤੁਕ ਬਣਦੀ ਆ ਵੀ ਭੁੱਲ ਜਾਓ, ਏਦਾਂ ਕੌਮਾਂ ਭੁੱਲਦੀਆਂ ਹੁੰਦੀਆਂ ਨੇ। ਨਾ ਕੌਮ ਨੇ ਭੁੱਲਣਾ ਤੇ ਨਾ ਭੁੱਲਣ ਦੇਣਾ। ਤੇ ਉਧਰ ਪਾਕਿਸਤਾਨ ਵਾਲੇ ਪਾਸੇ ਇੱਕ ਰਜਵੀ ਕਰਕੇ ਕੋਈ ਹੈ, ਕੋਈ ਉੱਥੋਂ ਦਾ ਧਾਰਮਿਕ ਮਲਾਣਾ ਕਾਜੀ ਟਾਈਪ, ਕੋਈ ਲੀਡਰ ਟਾਈਪ ਬੰਦਾ, ਉਹਦੀ ਤਕਰੀਰ ਜਾਂ ਉਹਦੇ ਕਰਮ ਜਿਹੜੇ ਨੇ ਇਹਨਾਂ ਦਿਨਾਂ ਦੇ ਵਿੱਚ ਚਰਚਾ 'ਚ ਨੇ। ਜਦੋਂ ਦਾ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਿਆ, ਉਹ ਉਹਨਾਂ ਵਿੱਚੋਂ ਆ ਜਿਨ੍ਹਾਂ ਨੂੰ ਤਕਲੀਫ ਬੜੀ ਆ ਕਿ ਪੰਜਾਬ ਦੇ ਜਿਹੜੇ ਸਿੱਖ ਨੇ ਉਹਨਾਂ ਨਾਲ ਪਾਕਿਸਤਾਨ ਦੇ ਮੁਸਲਮਾਨਾਂ ਦੀ ਸਾਂਝ ਕਿਉਂ ਵੱਧ ਰਹੀ ਆ। ਇਮਰਾਨ ਖਾਨ ਦੇ ਬਾਰੇ ਬੜੇ ਮਾੜੇ ਚੰਗੇ ਸ਼ਬਦ ਬੋਲ ਰਿਹਾ ਕਿ ਮੱਕੇ ਮਦੀਨੇ ਨਾਲ ਕਿਉਂ ਤੁਲਨਾ ਕਰਤੀ ਆ ਕਰਤਾਰਪੁਰ ਸਾਹਿਬ ਦੀ। ਉਹ ਮਹਾਰਾਜਾ ਰਣਜੀਤ ਸਿੰਘ ਤੇ ਹੋਰ ਜਿਹੜੇ ਨਾਇਕ ਨੇ ਉਹਨਾਂ ਦੀ ਵੀ ਬੜੀ ਚਰਚਾ ਕਰਦਾ, ਮਾੜੇ ਚੰਗੇ ਸ਼ਬਦ ਵਰਤਦਾ ਉਹਨਾਂ ਬਾਰੇ। ਰਜਵੀ ਜਿਹੜਾ ਹੈ ਉਹ ਉਸ ਮੁਸਲਮਾਨਾਂ ਦੇ ਉਸ ਸੈਕਸ਼ਨ ਦੀ ਨੁਮਾਇੰਦਗੀ ਕਰਦਾ ਜਿਨ੍ਹਾਂ ਨੂੰ ਲਾਹੌਰ ਦੇ ਵਿੱਚ ਜਿਹੜਾ ਬੁੱਤ ਲੱਗਿਆ ਹੋਇਆ ਮਹਾਰਾਜਾ ਰਣਜੀਤ ਸਿੰਘ ਦਾ, ਉਹਨੂੰ ਪਿੱਛੇ ਜੇ ਨੁਕਸਾਨ ਪਹੁੰਚਾਇਆ ਸੀ ਕਿਸੇ ਨੇ ਮਾੜਾ ਮੋਟਾ। ਤਾਂ ਉਹ ਬੜੇ ਫਿਰ ਕੁਛ ਲੋਕਾਂ ਨੂੰ ਵਧੀਆ ਲੱਗਿਆ ਹੋਣਾ ਵੀ ਇਹ ਜਿਹੜਾ ਮਹਾਰਾਜਾ ਰਣਜੀਤ ਸਿੰਘ ਆ, ਅਸੀਂ ਇਹਦਾ ਬੁੱਤ ਭੰਨਿਆ। ਤਾਂ ਜਿਹੜੇ ਇਹੋ ਜਿਹੀ ਬਿਰਤੀ ਵਾਲੇ ਲੋਕ ਨੇ, ਉਹ ਸਾਰੇ ਮੁਸਲਮਾਨ ਨਹੀਂ ਹੈਗੇ, ਨਾ ਸਾਰੇ ਮੁਸਲਮਾਨਾਂ ਦੀ ਇਦਾਂ ਦੀ ਕੋਈ ਬਿਰਤੀ ਆ, ਪਰ ਰਜਵੀ ਸੈਕਸ਼ਨ ਵੀ ਹੈਗਾ, ਇਹ ਵੀ ਹੁੰਦਾ। ਤਾਂ ਜਿਹੜੀ ਬਿਰਤੀ ਉੱਥੇ ਮਹਾਰਾਜਾ ਰਣਜੀਤ ਸਿੰਘ ਦੀ ਬੁੱਤ ਨੂੰ ਬੇਅਦਬੀ ਕਰਕੇ, ਉਹਦੀ ਨੁਕਸਾਨ ਕਰਕੇ ਉਹਨੂੰ ਲੱਗਦਾ ਕਿ ਇਹ ਬੜੀ ਧਰਮ ਦੀ ਸੇਵਾ ਹੋ ਰਹੀ ਆ, ਉਹੋ ਜਿਹੀ ਹੋਈ ਤਕਰੀਬਨ ਬਿਰਤੀ ਮਨਜਿੰਦਰ ਸਿੰਘ ਸਰਸੇ ਵਾਲੀ ਗੱਲ ਚੋਂ ਝਲਕਦੀ ਆ ਕਿ ਜਿਹੜਾ ਔਰੰਗਜ਼ੇਬ ਵਾਲਾ ਲੱਗਿਆ ਹੋਇਆ ਬੋਰਡ ਆ ਉਹ ਤੇ ਕਾਲਖ ਮਲ ਦੋ। ਔਰੰਗਜ਼ੇਬ ਵਾਲਾ ਬੋਰਡ ਆ ਜਿਹੜਾ, ਉਹ ਜੇ ਲੱਗਿਆ ਰਵੇ ਤਾਂ ਸਾਨੂੰ ਦੇਖ ਕੇ ਸਗੋਂ ਤੇ ਚੇਤਾ ਆਉਂਦਾ, ਪਿੱਛੇ ਜੇ ਇੱਥੇ ਅੰਮ੍ਰਿਤਸਰ ਦੇ ਵਿੱਚ ਕੁਝ ਹਿੰਦੂ ਜਥੇਬੰਦੀਆਂ ਨੇ ਬਹੁਤ ਵੱਡਾ ਆਪਦੇ ਵੱਲੋਂ ਐਲਾਨ ਕੀਤਾ ਕਿ ਅਸੀਂ ਜਿਹੜੇ ਹਿੰਦੂ ਇੱਥੇ ਮਾਰੇ ਗਏ ਨੇ ਖਾੜਕੂ ਲਹਿਰ ਦੌਰਾਨ, ਉਹਨਾਂ ਸਾਰਿਆਂ ਦੀ ਦੁਰਗਾਣੇ ਮੰਦਿਰ 'ਚ ਯਾਦਗਾਰ ਬਣਾਉਣੀ ਹੈ। ਤੇ ਮੈਨੂੰ ਉਦੋਂ ਬੜੀ ਇਹ ਗੱਲ ਉਹਨਾਂ ਦੀ ਸੁਣ ਕੇ, ਆਪਾਂ ਉਦੋਂ ਜਦ ਹੀ ਲਿਖਿਆ, ਬੋਲਿਆ, ਕਿਹਾ ਆਪਾਂ ਕਿ ਬਿਲਕੁਲ ਠੀਕ ਆ, ਬਣਾਉਣੀ ਚਾਹੀਦੀ ਆ। ਤੇ ਨਾਲ ਉਹਨਾਂ ਦੇ ਦਿਨ ਵੀ ਲਿਖਿਓ, ਫੋਟੋਆਂ ਲਾਓ ਉਹਨਾਂ ਦੀਆਂ ਕਿ ਆਹ ਏਦਣ ਮਰਿਆ ਸੀ, ਏਦਣ ਮਾਰਿਆ ਸੀ।
ਵੀ ਫੇਰ ਸਾਡੀ ਕੌਮ ਦੇ ਸਾਡੇ ਬੱਚਿਆਂ ਨੂੰ ਦੇਖ ਕੇ ਚੇਤੇ ਆ ਜਾ ਕਰੂਗਾ ਵੀ ਅੱਛਾ ਆਹ ਸੀਗੇ ਹਰਬੰਸ ਲਾਲ ਖੰਨੇ ਹੋਣੀ, ਆਹ ਸੀ ਉਹ ਹਿੰਦੂ ਕੱਟੜਪੰਥੀ ਜਿਹੜੇ ਸਿੱਖ ਜਜ਼ਬਾਤਾਂ ਨੂੰ ਲਾਂਬੂ ਲਾਉਂਦੇ ਰਹੇ, ਜਿਹੜੇ ਕਿਰਪਾਨਾਂ ਦੇ ਨੋਕ ਦੇ ਉੱਤੇ ਬੀੜੀਆਂ ਦੇ ਬੰਡਲ ਬੰਨ੍ਹ ਕੇ ਨਾਅਰੇ ਲਾਉਂਦੇ ਸੀ ਵੀ ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਨਹੀਂ ਦੇਣਾ ਚਾਹੀਦਾ, ਬੀੜੀ ਸਿਗਰਟ ਪੀਏਂਗੇ ਹਮ ਸ਼ਾਨ ਸੇ ਜੀਏਂਗੇ, ਜੂੜਾ ਜੂੜੀ ਕਾਟ ਧਰੇਂਗੇ, ਊੜਾ ਐੜਾ ਨਹੀਂ ਪੜ੍ਹੇਂਗੇ, ਕੱਛ ਕੜਾ ਕਿਰਪਾਨ ਧੱਕ ਦਿਆਂਗੇ ਪਾਕਿਸਤਾਨ। ਇਹੋ ਜਿਹੇ ਲੋਕਾਂ ਦਾ ਜਾਂ ਲਾਲੇ ਜਗਤ ਨਾਰਾਇਣ ਵਰਗੇ ਜਾਂ ਰਮੇਸ਼ ਚੰਦਰ ਵਰਗੇ ਜਾਂ ਹੋਰ ਇਹੋ ਜਿਹੇ ਜਿਹੜੇ ਹਿੰਦੂ ਕੱਟੜਪੰਥੀ ਸੀ ਜਿਨ੍ਹਾਂ ਨੂੰ ਸਿੱਖਾਂ ਨੂੰ ਕਤਲ ਕਰਨਾ ਪਿਆ, ਮਾਰਨਾ ਪਿਆ, ਉਹਨਾਂ ਬਾਰੇ ਜਦੋਂ ਆਉਣ ਵਾਲੀਆਂ ਪੁਸ਼ਤਾਂ ਸਿੱਖਾਂ ਦੀਆਂ ਨੂੰ ਪਤਾ ਲੱਗੂਗਾ ਵੀ ਕਿਉਂ ਮਾਰਿਆ ਸੀ, ਆਹ ਫੋਟੋ ਉਹਦੀ ਆ, ਕਿਉਂ ਇਹਨੂੰ ਕਤਲ ਕੀਤਾ, ਉਹਦੀ ਕਰਤੂਤ ਵੀ ਤਾਂ ਨਾਲ ਸਾਰੀ ਦੱਸਣੀ ਪਊਗੀ ਨਾ। ਹੁਣ ਜਿਹੜਾ ਕਤਲ ਵਾ, ਬੰਦਾ ਮਾਰਨਾ ਜਿਹੜਾ, ਉਹ ਬੜੀ ਵੱਡੀ ਗੱਲ ਵਾ। ਕਤਲ ਕਰ ਦੇਣ ਤੋਂ 302 ਲੱਗਦੀ ਆ ਇੰਡੀਆ 'ਚ, 302 ਧਾਰਾ ਅਧੀਨ ਫਾਂਸੀ ਵੀ ਹੋ ਸਕਦੀ ਆ, ਉਮਰ ਕੈਦ ਵੀ ਹੋ ਸਕਦੀ। ਜਿਹੜੇ ਬੰਦੇ ਮਾਰਦੇ ਆ ਨਾ ਕਿਸੇ ਨੂੰ, ਉਹ ਪਹਿਲੋਂ ਆਪ ਮਰਦੇ ਆ। ਕਹਿੰਦੇ ਬਈ ਕਿਸੇ ਨੇ ਗਨ ਜਿਹੜੀ ਸੀ, ਪਿਸਟਲ ਜਿਹੜਾ ਸੀ ਕਿਸੇ ਦੇ ਹੱਥ 'ਚ ਫੜਿਆ ਤੇ ਉਹ ਹੱਥ 'ਚ ਫੜ ਕੇ ਉਹਨੂੰ ਕਹਿੰਦਾ ਬਈ ਜੇ ਚੱਲ ਗਿਆ ਇਹ, ਜੇ ਚਲਾ ਦਈਏ ਪਿਸਟਲ ਨੂੰ ਤੇ ਇਹ ਕਿੰਨੇ ਕੁ 'ਚ ਪੈਂਦਾ। ਉਹ ਕਹਿੰਦਾ ਵੀ ਜੇ ਕਾਰਗਰ ਵੱਜ ਗਿਆ ਨਾ, ਸਾਹਮਣੇ ਵਾਲੇ ਦੇ ਟਿਕਾਣੇ ਤੇ ਵੱਜ ਗਿਆ, ਗਾਂ ਨੂੰ ਤਾਂ ਕੀਲੇ ਕੇ ਬਾਟ ਤੇ ਕਈ ਗੋਲੀ ਜਾਣੀ ਹੈ, ਪਰ ਪਿੱਛੇ ਨੂੰ 7 ਕਿੱਲੇ ਜਾਂਦੀ ਆ। ਉਹ ਕਹਿੰਦਾ ਜੀ 7 ਕਿੱਲੇ? ਕਹਿੰਦਾ ਹਾਂ 7 ਕਿੱਲੇ ਤਾਂ ਕਿਤੇ ਗਏ ਨਹੀਂ ਨਾ, 7 ਕਿੱਲੇ ਬਕਵਾ ਦਿੰਦੀ ਆ, ਕੀਮਤ ਪੂਰੀ ਲੈਂਦੀ ਆ, ਮੂਹਰੇ ਵੀ ਜਾਂਦੀ ਆ ਤੇ ਮਗਰ ਨੂੰ ਵੀ ਚੱਲਦੀ ਆ ਗੋਲੀ। ਸੋ ਜਿਨ੍ਹਾਂ ਲੋਕਾਂ ਨੇ ਉਸ ਦੌਰ ਵਿੱਚ ਕਤਲ ਕਰਨ ਤੱਕ ਦੇ ਫੈਸਲੇ ਲੈ ਲਏ ਵੀ ਇਹਨਾਂ ਨੂੰ ਮਾਰਨਾ ਹੀ ਪੈਣਾ, ਉਹਨਾਂ ਮਾਰਨ ਵਾਲਿਆਂ ਨੂੰ ਕੋਈ ਹੋਰ ਜਦੋਂ ਰਾਹ ਨਹੀਂ ਬਚਿਆ ਤਾਂ ਉਹਨਾਂ ਨੇ ਇਹ ਕੰਮ ਕਰ ਤਾਂ ਦਿੱਤੇ। ਤੇ ਹੁਣ ਜਦੋਂ ਉਹ ਮਾਰੇ ਗਏ ਲੋਕਾਂ ਦੇ ਜਿਹੜੇ ਕਤਲ ਹੋਏ ਆ, ਉਹਨਾਂ ਬਾਰੇ ਕਿਸੇ ਨੂੰ ਦੱਸਣਾ ਹੋਵੇ ਤਾਂ ਬੜੀ ਸ਼ਰਮ ਆਇਆ ਕਰੂਗੀ ਆਉਣ ਵਾਲੀਆਂ ਸਦੀਆਂ ਤੱਕ ਹਿੰਦੂਆਂ ਨੂੰ ਕਿ ਆਹ ਜਿਹੜੇ ਸੀਗੇ ਬੰਦੇ, ਇਹਨਾਂ ਨੇ ਕਰਤੂਤ ਕੀ ਕੀਤੀ ਸੀ। ਕਿਉਂ ਦੱਸਣਾ ਤਾਂ ਪਊਗਾ ਹੀ ਵੀ ਕਿਉਂ ਮਾਰਿਆ ਸੀ। ਤਾਂ ਜਦੋਂ ਅਸੀਂ ਇਹ ਸਾਰੀ ਗੱਲਬਾਤ ਦੁਰਗਿਆਣੇ ਮੰਦਿਰ ਦੇ ਵਿੱਚ ਜਿਹੜੀ ਯਾਦਗਾਰ ਬਣਾਉਣ ਦੀ ਗੱਲ ਚੱਲੀ ਸੀ, ਅਸੀਂ ਇਹ ਸਾਰੇ ਲਿਖਿਆ ਵੀ ਅਸੀਂ ਤਾਂ ਆਪ ਖਰਚਾ ਦੇਣ ਨੂੰ ਤਿਆਰ ਆ, ਉਹਦੀਆਂ ਫੋਟੋਆਂ ਜਾਂ ਹੋਰ ਕੁਝ ਤੁਸੀਂ ਲਿਖ ਕੇ ਲਾਉਣਾ, ਜਿਹੜਾ ਕੁਝ ਸਾਡੀ ਸਹਾਇਤਾ ਤੁਸੀਂ ਚਾਹੀਦੀ ਆ ਅਸੀਂ ਦੇਣ ਨੂੰ ਤਿਆਰ। ਅੱਜ ਤੱਕ ਮੁੜ ਕੇ ਉਹਨਾਂ ਨੇ ਕਿਤੇ ਗੱਲ ਨਹੀਂ ਛੇੜੀ। ਚਾਹੁੰਦੇ ਹਾਂ ਅਸੀਂ ਸਗਾਂ ਤੇ ਸਾਡੇ ਬੱਚਿਆਂ ਨੂੰ ਛੇਤੀ ਪਤਾ ਲੱਗ ਜਾ ਕਰੂਗਾ ਵੀ ਇਹ ਕਿਉਂ ਮਾਰੇ ਸੀ। ਹੁਣ ਇਵੇਂ ਹੀ ਔਰੰਗਜ਼ੇਬ ਦੇ ਰੋਡ ਦੀ ਨਾਂ ਨੂੰ ਦੇਖ ਕੇ ਚੇਤਾ ਆਉਂਦਾ ਵੀ ਅੱਛਾ ਜਲੰਧਰ ਦੇ ਵਿੱਚ ਬਿਆੰਤੇ ਬੁੱਚੜ ਦਾ ਬੁੱਤ ਲੱਗਿਆ ਹੋਇਆ, ਉਹ ਵੀ ਦੇਖ ਕੇ ਸਾਨੂੰ ਚੇਤਾ ਆਉਂਦਾ ਵੀ ਅੱਛਾ ਇਹ ਸੀ ਉਹ ਜਿਹੜਾ ਫੀਤਾ ਕਰਕੇ ਭਾਈ ਦਿਲਾਵਰ ਸਿੰਘ ਹੋਣਾ ਨੇ ਉਡਾ ਦਿੱਤਾ, ਸ਼ਹੀਦੀਆਂ ਪਾ ਕੇ ਚਾਹੇ ਆਪ। ਸੋ ਜਿਹੜੇ ਜ਼ਾਲਮ ਹੁੰਦੇ ਆ, ਦੋਖੀ ਕੌਮ ਦੇ ਲਈ ਖਲਨਾਇਕ ਹੁੰਦੇ ਆ, ਉਹਨਾਂ ਨੂੰ ਕੌਮਾਂ ਭੁੱਲਣ ਦਾ ਇਹ ਬੜਾ ਜ਼ਰੂਰੀ ਹੁੰਦਾ। ਸਾਨੂੰ ਔਰੰਗਜ਼ੇਬ ਵੀ ਚੇਤੇ ਰੱਖਣ ਦੀ ਲੋੜ ਆ ਤੇ ਸਾਨੂੰ ਇਹ ਵੀ ਚੇਤੇ ਰੱਖਣ ਦੀ ਲੋੜ ਆ ਕਿ ਜਿਨ੍ਹਾਂ ਦੇ ਲਈ ਉਸ ਵੇਲੇ ਜਿਨ੍ਹਾਂ ਪੰਡਤਾਂ ਦੇ ਲਈ, ਕਸ਼ਮੀਰੀ ਪੰਡਤਾਂ ਦੇ ਲਈ, ਤਿਲਕ ਜਨੇਊ ਦੇ ਲਈ, ਹਿੰਦੂ ਕਰਮ ਕਾਂਡਾਂ ਦੇ ਲਈ 9ਵੇਂ ਪਾਤਸ਼ਾਹ ਨੇ ਆਪਦੀ ਸ਼ਹਾਦਤ ਦਿੱਤੀ। ਭਾਈ ਦਿਆਲਾ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਇਹ ਜਿਹੜੀਆਂ ਸ਼ਹਾਦਤਾਂ ਐਡੀਆਂ ਹੋਈਆਂ ਜਿਸ ਮਕਸਦ ਲਈ ਹੋਈਆਂ, ਉਹਨਾਂ ਲੋਕਾਂ ਨੇ ਇਹਦੀ ਕੀ ਕਦਰ ਪਾਈ। ਔਰੰਗਜ਼ੇਬ ਦੇ ਬੁੱਤ, ਔਰੰਗਜ਼ੇਬ ਦੇ ਬੋਰਡ ਦੇ ਉੱਤੇ ਜਦੋਂ ਮਨਜਿੰਦਰ ਸਿੰਘ ਸਰਸੇ ਨੇ ਕਾਲੋ ਮਲੀ ਤਾਂ ਹਿੰਦੂ ਜਿਹੜਾ ਮਾਈਂਡ ਆ ਉਹ ਬੜਾ ਖੁਸ਼ ਹੋਇਆ ਹੋਣਾ
ਹਿੰਦੂ ਬਹੁਤ ਖੁਸ਼ ਹੋਇਆ ਹੋਣਾ, ਕਿਉਂਕਿ ਹਿੰਦੂ ਨੂੰ ਉਹ ਬੰਦੇ ਬੜੇ ਵਧੀਆ ਲੱਗਦੇ ਆ, ਉਹ ਐਕਸ਼ਨ ਬੜੇ ਵਧੀਆ ਲੱਗਦੇ ਆ ਹਿੰਦੂ ਕੱਟੜਪੰਥੀਆਂ ਨੂੰ, ਜਿਨ੍ਹਾਂ ਦੇ ਨਾਲ ਸਿੱਖਾਂ ਦੀ ਪਾਕਿਸਤਾਨੀ ਮੁਸਲਮਾਨਾਂ ਦੇ ਨਾਲ ਜਾਂ ਪਾਕਿਸਤਾਨ ਦੇ ਨਾਲ ਦੁਸ਼ਮਣੀ ਵੱਧਦੀ ਹੋਵੇ। ਹੁਣ ਮੁਸਲਮਾਨਾਂ ਦੇ ਵਿੱਚੋਂ ਕੋਈ ਤਾਂ ਹੋਊਗਾ ਹੀ ਨਾ ਜਿਹੜਾ ਕਹੂਗਾ ਵੀ ਸਿੱਖਾਂ ਨੇ, ਕਿਉਂਕਿ ਉਹ ਮਨਜਿੰਦਰ ਸਿੰਘ ਸਰਸੇ ਨੂੰ ਤਾਂ ਐਂ ਸਮਝੂਗਾ ਵੀ ਸਾਰੀ ਸਿੱਖ ਕੌਮ ਦੇ ਵੱਲੋਂ ਇਹਨੇ ਇੱਥੇ ਕਾਲਖ ਮਲੀ ਹੈ, ਵੀ ਸਿੱਖਾਂ ਨੇ ਜੀ ਔਰੰਗਜ਼ੇਬ ਦੇ ਰੋਡ ਉੱਤੇ 9 ਵਾਲੇ ਬੋਰਡ ਦੇ ਉੱਤੇ ਕਾਲਖ ਮਲਦੀ। ਹੁਣ ਜਿਹੜੀ ਇਹ ਲੋੜ ਆ ਹਿੰਦੂ ਕੱਟੜਪੰਥੀਆਂ ਦੀ ਕਿ ਮੁਸਲਮਾਨਾਂ ਅਤੇ ਸਿੱਖਾਂ ਦੇ ਵਿਚਾਲੇ ਟਕਰਾਰ ਹੋਵੇ, ਇੱਕ ਪਾਸੇ ਤਾਂ ਮਨਜਿੰਦਰ ਸਿੰਘ ਸਰਸਾ ਇਸ ਲੋੜ ਨੂੰ ਪੂਰਾ ਕਰ ਰਿਹਾ ਔਰੰਗਜ਼ੇਬ ਦੇ ਬੋਰਡਾਂ ਉੱਤੇ ਕਾਲਖ ਮਲ ਕੇ, ਦੂਜੇ ਪਾਸੇ ਇਹੀ ਗੱਲ ਉਹ ਰਿਜਵੀ ਜਿਹੜਾ ਉਧਰ ਆ ਉਹ ਕਰ ਰਿਹਾ। ਰਿਜਵੀ ਨੇ ਜੋ ਕੁਝ ਬੋਲਿਆ ਪਾਕਿਸਤਾਨ ਦੇ ਵਿੱਚ ਉਹ ਉਹੀ ਕੁਛ ਆ ਜਿਹਦੇ ਨਾਲ ਸਿੱਖਾਂ ਅਤੇ ਮੁਸਲਮਾਨਾਂ ਦੇ ਵਿਚਾਲੇ ਤਕਰਾਰ ਵਧੇ, ਦਫੇੜ ਵਧੇ, ਦੁਸ਼ਮਣੀ ਵਧੇ, ਨਫ਼ਰਤ ਵਧੇ, ਪਾੜਾ ਵਧੇ। ਮਨਜਿੰਦਰ ਸਿੰਘ ਸਰਸੇ ਨੇ ਰਿਜਵੀ ਨਾਲ ਸਲਾਹ ਕਰਕੇ ਨਹੀਂ ਕੁਛ ਕੀਤਾ, ਪਰ ਕੀਤਾ ਉਹੀ ਕੁਛ ਆ ਜਿਹਦੇ ਰਿਜ਼ਲਟ ਉਹੀ ਨਿਕਲਣੇ ਆ ਜਿਹੜੇ ਮਨਜਿੰਦਰ ਸਿੰਘ ਸਰਸੇ ਦੇ ਹਰਕਤ ਦੇ ਨਿਕਲਣੇ। ਤੇ ਰਿਜਵੀ ਜੋ ਕੁਛ ਕਰ ਰਿਹਾ ਉਹਨੇ RSS ਨਾਲ, ਹਿੰਦੂ ਕੱਟੜਪੰਥੀਆਂ ਨਾਲ ਸਲਾਹ ਮਸ਼ਵਰੇ ਨਾਲ ਨਹੀਂ ਕੀਤਾ ਹੋਣਾ ਕੁਛ, ਪਰ ਉਹਦੇ ਰਿਜ਼ਲਟ ਵੀ ਉਹੀ ਨਿਕਲਣੇ ਆ ਜਿਹੜੇ RSS ਵਾਲੇ ਚਾਹੁੰਦੇ ਆ ਤੇ ਮਨਜਿੰਦਰ ਸਿੰਘ ਸਰਸੇ ਦੀ ਹਰਕਤ ਨਾਲ ਜਿਹੜੇ ਨਿਕਲਣੇ ਆ ਰਿਜ਼ਲਟ। ਸੋ ਸਿੱਖਾਂ ਅਤੇ ਮੁਸਲਮਾਨਾਂ ਦੀ ਜਿਹੜੀ ਤਕਰਾਰ ਆ ਉਹ ਕਰਵਾਉਣ ਦੇ ਲਈ, ਟਕਰਾਅ ਕਰਵਾ ਦੇਣ ਦੇ ਲਈ ਬੜੀ ਮਿਹਨਤ ਹੋ ਰਹੀ ਹੈ। ਔਰ ਇਹ ਜਿਹੜੀ ਮਿਹਨਤ ਆ ਇਹ ਬੜੇ ਸਲੀਕੇ ਨਾਲ ਪਿਛਲੇ 100-150 ਸਾਲ ਤੋਂ, ਖਾਸ ਤੌਰ ਤੇ ਜਦੋਂ ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ ਭਾਗ ਚਲਾ ਗਿਆ, ਉਸ ਤੋਂ ਬਾਅਦ ਵਿੱਚ ਲਗਾਤਾਰ ਇੱਕ ਫਨੋਮਨਾ, ਇੱਕ ਵਰਤਾਰਾ ਚੱਲ ਰਿਹਾ। ਆ ਹੁਣ ਅੱਗੇ ਸ਼ਹੀਦੀ ਪੁਰਬ ਆਉਣੇ ਆ, ਚਮਕੌਰ ਸਾਹਿਬ ਦਾ ਸਾਕਾ ਤੇ ਸਰਹੰਦ ਦਾ ਸਾਕਾ, ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਦੇ ਜਿਹੜੇ ਸ਼ਹੀਦੀ ਜੋੜ ਮੇਲੇ ਕੌਮ ਨੇ ਮਨਾਉਣੇ ਆ, ਉੱਥੇ ਰਾਗੀ, ਢਾਡੀ, ਕਥਾਕਾਰ, ਪ੍ਰਚਾਰਕ ਸੱਜਣ ਉਹਨਾਂ ਦਿਨਾਂ ਦੇ ਵਿੱਚ ਸੰਗਤਾਂ ਦੇ ਵਿੱਚ ਫਿਰ ਪ੍ਰਚਾਰ ਕਰਨ ਦੇ ਲਈ ਪਹੁੰਚਦੇ ਆ, ਤੇ ਨਾਲ ਦੀ ਨਾਲ ਉਹਨਾਂ ਦਿਨਾਂ ਦੇ ਵਿੱਚ ਅਖਬਾਰਾਂ ਦੇ ਵਿੱਚ ਫਿਰ ਲੇਖ ਛਪਦੇ ਆ। ਹੋਰਾਂ ਦੀ ਤਾਂ ਗੱਲ ਵੱਖਰੀ ਹੈ, ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਹੁੰਦੇ ਆ ਜਾਂ ਹੋਰ ਕੋਈ ਮੁਖੀ ਸੱਜਣ ਹੁੰਦੇ ਆ, ਉਹਨਾਂ ਦੇ ਨਾਂ ਹੇਠ ਵੀ ਅਖਬਾਰਾਂ ਦੇ ਵਿੱਚ ਲੇਖ ਛਪਦੇ ਹੁੰਦੇ ਆ। ਔਰ ਇਹ ਜਿਹੜੇ ਲੇਖ ਹੁੰਦੇ ਆ ਉਹਦੇ ਬਾਰੇ ਕਿਸੇ ਨੂੰ ਵਹਿਮ ਨਹੀਂ ਹੋਣਾ ਚਾਹੀਦਾ ਵੀ ਇਹ ਆਪ ਲਿਖਦੇ ਆ, ਉਹ ਤਾਂ ਲਿਖੇ ਲਿਖਾਏ ਇਹਨਾਂ ਦੇ ਨਾਂ ਹੇਠ ਛਪਦੇ ਆ। ਕੋਈ ਉੱਥੇ ਕਲਰਕ ਬਾਦਸ਼ਾਹ ਨੂੰ ਕਹਿ ਦਿੰਦੇ ਆ ਕਿ ਆਹ ਗੱਲ ਆ ਤੇ ਲੇਖ ਲਿਖਦੇ। ਸੋ ਜਿਹੜੇ ਸ਼ਹੀਦੀ ਜੋੜ ਮੇਲਿਆਂ ਦੇ ਮੌਕੇ ਲੇਖ ਛਪਣੇ ਆ, ਜਾਂ ਜਿਨ੍ਹਾਂ ਪ੍ਰਚਾਰਕਾਂ ਨੇ, ਰਾਗੀਆਂ ਨੇ, ਢਾਡੀਆਂ ਨੇ, ਕਥਾਕਾਰਾਂ ਨੇ ਸਿੱਖਾਂ ਨੂੰ ਸਰਹੰਦ ਅਤੇ ਚਮਕੌਰ ਸਾਹਿਬ ਦੇ ਸਾਕੇ ਬਾਰੇ ਬਿਆਨ ਕਰਨਾ ਹੈ, ਉਹਨਾਂ ਸਾਰਿਆਂ ਦਾ ਪੂਰਾ ਜ਼ੋਰ ਇਸ ਗੱਲ ਤੇ ਲੱਗਿਆ ਹੁੰਦਾ ਵੀ ਉਹ ਲੋਕਾਂ ਨੂੰ ਇਹ ਦੱਸਣ ਕਿ ਮੁਸਲਮਾਨ ਬਹੁਤ ਮਾੜੇ ਸੀ। ਜਦੋਂ ਸ਼ਹੀਦੀ ਜੋੜ ਮੇਲਿਆਂ ਦੀ ਗੱਲ ਚੱਲਣੀ ਹੈ, ਉਹਨਾਂ ਦਿਨਾਂ ਦੇ ਵਿੱਚ ਜਿੰਨੇ ਵੀ ਕਥਾਕਾਰ, ਕਲਮਕਾਰ, ਪ੍ਰਚਾਰਕ, ਰਾਗੀ, ਢਾਡੀ, ਪ੍ਰਚਾਰਕ, ਅਖਬਾਰਾਂ ਦੇ ਵਿੱਚ ਲਿਖਣ ਵਾਲੇ ਵਿਦਵਾਨ, ਉਹ ਸਾਡੇ ਸਾਰਿਆਂ ਦੇ ਕੋਲੋਂ ਇਹ ਗੱਲ ਕਹਾਉਣ ਤੇ ਤੁਲੇ ਹੁੰਦੇ ਆ ਕਿ ਬੜਾ ਜ਼ੁਲਮ ਕੀਤਾ ਵੀ ਮੁਸਲਮਾਨਾਂ ਨੇ। ਜਦੋਂ ਅਸੀਂ ਆਨੰਦਪੁਰ ਸਾਹਿਬ ਦੇ ਘੇਰੇ ਦੀ ਗੱਲ, ਪਰਿਵਾਰ ਵਿਛੋੜਾ, ਚਮਕੌਰ ਦੀ ਜੰਗ, ਸਰਹੰਦ ਦਾ ਸਾਕਾ, ਉੱਚ ਦਾ ਪੀਰ ਬਣ ਕੇ ਨਿਕਲਣਾ, ਖਦਰਾਣੇ ਦੀ ਢਾਬ, ਦਮਦਮਾ ਸਾਹਿਬ ਤੱਕਰ ਦਾ ਇਤਿਹਾਸ ਜਦੋਂ ਸੁਣਦੇ ਆ ਨਾ ਜੀ, ਤਾਂ ਸਾਡੇ
ਮੂੰਹ ਤੋਂ ਜ਼ੁਬਾਨ ਤੋਂ ਗੱਲਾਂ ਪੇਸ਼ ਹੀ ਇਉਂ ਕੀਤੀਆਂ ਜਾਂਦੀਆਂ ਵੀ ਇਹੀ ਗੱਲ ਨਿਕਲਦੀ ਆ ਮੂੰਹ ਚੋਂ ਕਿ ਨਾ ਜ਼ੁਲਮ ਕੀਤਾ ਮੁਸਲਮਾਨਾਂ ਨੇ। ਬਹੁਤ ਹੀ ਬਰੀਕੀ ਦੇ ਨਾਲ ਪਹਿਲਾਂ ਸਾਡੇ ਮਨ ਦੇ ਵਿੱਚ ਇਹ ਗੱਲ ਹੌਲੀ ਹੌਲੀ ਵਾੜੀ ਜਾਂਦੀ ਹੈ, ਧੱਕੀ ਜਾਂਦੀ ਹੈ, ਵਸਾਈ ਜਾਂਦੀ ਹੈ। ਫਿਰ ਸਾਨੂੰ ਮੱਤ ਦਿੱਤੀ ਜਾਂਦੀ ਆ ਕਿ ਗੁਰੂ ਪਾਤਸ਼ਾਹ ਨੇ ਹੁਕਮ ਕੀਤਾ ਸੀਗਾ ਭਾਈ ਵੀ ਜਿਹੜੀ ਬਾਂਹ ਆ ਨਾ ਤੁਹਾਡੀ, ਇਹਨੂੰ ਤੇਲ ਨਾਲ ਲਵੇੜ ਲਿਓ, ਸਰੋਂ ਦੇ ਨਾਲ, ਤੇ ਸਰੋਂ ਦੇ ਤੇਲ ਨਾਲ ਲਵੇੜ ਕੇ ਬਾਂਹ ਤਿਲਾਂ ਨਾਲ ਭਰੀ ਬੋਰੀ ਦੇ ਵਿੱਚ ਬਾਂਹ ਘਸੇੜ ਦੇਣੀ ਆ। ਜਿੰਨੇ ਤਿਲ ਉਸ ਬਾਂਹ ਨੂੰ ਲੱਗ ਜਾਣ, ਜੇ ਉਨੀਆਂ ਕਸਮਾਂ ਵੀ ਕੋਈ ਮੁਸਲਮਾਨ ਖਾਵੇ ਤਾਂ ਉਹਦੇ ਉੱਤੇ ਕਹਿੰਦਾ ਯਕੀਨ ਨਹੀਂ ਕਰਨਾ। ਇਹ ਗੱਲ ਜਿਹੜੀ ਆ ਇਹ ਪਿਛਲੇ ਕਈ ਦਹਾਕਿਆਂ ਤੋਂ ਇੰਨੀ ਬੁਰੀ ਤਰ੍ਹਾਂ ਪ੍ਰਚਾਰੀ ਗਈ ਆ ਕਿ ਸਾਡੇ ਸਿੱਖ ਸਮਾਜ ਦੇ ਵਿੱਚ ਇਹ ਗੱਲ ਪੱਕੀ ਮੰਨੀ ਜਾਂਦੀ ਆ ਕਿ ਦਸ਼ਮੇਸ਼ ਪਾਤਸ਼ਾਹ ਨੇ ਇਹ ਗੱਲ ਲਾਜ਼ਮੀ ਕਹੀ ਹੋਣੀ। ਤੋ ਜਿਹੜੀ ਇਹ ਗੱਲ ਇੰਨੀ ਖੂਬਸੂਰਤੀ ਨਾਲ, ਇੰਨੀ ਮਾਸੂਮੀਅਤ ਦੇ ਨਾਲ, ਇੰਨੀ ਸਾਜ਼ਿਸ਼ ਭਰੇ ਤਰੀਕੇ ਨਾਲ ਔਰ ਇੰਨੀ ਸੀਰੀਅਸਨੈਸ ਦੇ ਨਾਲ ਮਿਹਨਤ ਕਰਕੇ ਹੌਲੀ 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 ਸਿੱਖ ਮਨਾਂ 'ਚ ਵਸਾਈ ਗਈ ਆ, ਅੱਜ ਜਦੋਂ ਕੋਈ ਇਹਨਾਂ ਗੱਲਾਂ ਤੋਂ ਵੱਖਰੀ ਕੋਈ ਗੱਲ ਕਰਨੀ ਚਾਹਵੇ ਤਾਂ ਉਹ ਹਜਮ ਨਹੀਂ ਹੁੰਦੀ ਸਰੋਤਿਆਂ ਨੂੰ, ਪਾਠਕਾਂ ਨੂੰ, ਸੰਗਤਾਂ ਨੂੰ। ਉਹ ਕਹਿੰਦੇ ਤਾਂ ਐਵੇਂ ਮਰੀ ਜਾਂਦਾ। ਨਿਸ਼ਾਨਾ ਇਸ ਗੱਲ ਦੇ ਨਾਲ ਕੀ ਸਰ ਕੀਤਾ ਜਾ ਰਿਹਾ ਕਿ ਸਿੱਖਾਂ ਦੇ ਮਨਾਂ ਵਿੱਚ ਮੁਸਲਮਾਨਾਂ ਪ੍ਰਤੀ ਨਫ਼ਰਤ ਪੈਦਾ ਕਰਨੀ। ਹੁਣ ਜੇਕਰ ਆਪਾਂ ਉਹਨਾਂ ਦੇ ਕਰਮ ਨੂੰ ਦੇਖ ਕੇ ਵੀ ਉਹਦੇ ਕਰਮ ਮਾੜੇ ਸੀ ਮੁਸਲਮਾਨਾਂ ਦੇ, ਫਿਰ ਕਰਮ ਜਿਹੜੇ ਸੀ ਜੇ ਉਹ ਗਿਣ ਕੇ, ਉਹ ਮਿਣ ਕੇ, ਉਸ ਨੂੰ ਧਿਆਨ 'ਚ ਰੱਖ ਕੇ ਗੱਲ ਕਰਨੀ ਹੋਵੇ ਤਾਂ ਕਲਗੀਧਰ ਸ਼ਹਿਨਸ਼ਾਹ ਦੀਆਂ ਜਿੰਨੀਆਂ ਲੜਾਈਆਂ ਪਾਤਸ਼ਾਹ ਨੂੰ ਕਰਨੀਆਂ ਪਈਆਂ ਨੇ, ਉਹਨਾਂ ਵਿੱਚੋਂ ਆਖਰੀ ਲੜਾਈ ਆ ਜਿਹੜੀ, ਇਹ ਲੜਾਈ ਆਖਰੀ ਆ ਜਿਹੜੀ, ਇਹ ਹੀ ਕੱਲੀ ਮੁਗਲਾਂ ਨਾਲ, ਮੁਸਲਮਾਨਾਂ ਨਾਲ ਹੋਈ ਆ। ਸੂਬਾ ਸਰਹੰਦ ਨਾਲ, ਖਦਰਾਣੇ ਦੀ ਢਾਬ ਵਾਲੀ ਤਾਂ ਜਿਹੜੀ ਅਨੰਦਪੁਰ ਸਾਹਿਬ ਤੋਂ ਸ਼ੁਰੂ ਹੁੰਦਾ ਸਾਰਾ ਕੰਮ। ਬਾਕੀ ਤਾਂ ਸਾਰੇ ਜਿਹੜੀਆਂ 13-14 ਜੰਗਾਂ ਨੇ, ਜਿਹੜੀਆਂ ਪਹਿਲੀਆਂ 13 ਜੰਗਾਂ ਨੇ, ਉਹ ਸਾਰੀਆਂ ਹੀ ਹਿੰਦੂ ਪਹਾੜੀ ਰਾਜਿਆਂ ਨਾਲ ਹੋਈਆਂ ਨੇ। ਉਹਨਾਂ ਪਹਾੜੀ ਰਾਜਿਆਂ ਨਾਲ ਜਿਨ੍ਹਾਂ ਨੂੰ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗਵਾਲੀਅਰ ਦੇ ਕਿਲੇ ਚੋਂ ਛੁਡਵਾਇਆ ਸੀ। ਹੁਣ ਜਿਹੜੇ ਅਕਿਰਤ ਘਣ ਬਣੇ, ਉਹਨਾਂ ਦੀ ਤਾਂ ਆਪਾਂ ਨੂੰ ਕੋਈ ਤਕਲੀਫ ਨਹੀਂ। ਉਹਨਾਂ ਬਾਰੇ ਸਾਨੂੰ ਸ਼ਰੇਆਮ ਪਤਾ ਵੀ ਸ਼ਹਿਨਸ਼ਾਹ ਦੇ ਬਚਨ ਨੇ ਕਿ ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਉ ਮੈਂ ਸਾਰਾ, ਜਬ ਜੇ ਗਹੇ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨਕੀ ਪ੍ਰਤੀਤ। ਇਹ ਗੱਲ ਸਾਨੂੰ ਸਾਰਿਆਂ ਨੂੰ ਪਤਾ ਕਿ ਦਸ਼ਮੇਸ਼ ਪਾਤਸ਼ਾਹ ਨੇ ਲਾਜ਼ਮੀ ਕਹੀ ਹੈ ਕਿ ਵਿਪਰਨ ਕੀ ਰੀਤ ਦੇ ਰਾਹ ਤੇ ਨਹੀਂ ਚੱਲਣਾ, ਬਾਹਮਣਾ ਦੇ ਮਗਰ ਨਹੀਂ ਲੱਗਣਾ। ਇਸ ਸਹੀ ਗੱਲ ਵਾਲੇ ਪਾਸੇ ਜਿਹੜੀ ਹੈ ਸਾਡਾ ਘੱਟ ਧਿਆਨ ਆ, ਕਿਉਂਕਿ ਬੜੀ ਸਕੀਮ ਜੀ ਦੇ ਨਾਲ ਸਾਰਾ ਮਾਹੌਲ ਇਉਂ ਬਿਆਨਿਆ ਜਾਂਦਾ ਕਿ ਸਾਨੂੰ ਹਿੰਦੂਆਂ ਦੇ ਪ੍ਰਤੀ ਨਫ਼ਰਤ ਪੈਦਾ ਨਾ ਹੋਵੇ ਤੇ ਇਕੱਲੀ ਨਫ਼ਰਤ ਅਸੀਂ ਮੁਸਲਮਾਨਾਂ ਦੇ ਲਈ ਹੀ ਕਰਨੀ ਹੈ। ਹੁਣ ਜਿਹੜੀ ਸਹਿਜੇ ਰਚਿਓ ਖਾਲਸਾ ਦੇ ਵਿੱਚ ਸਰਦਾਰ ਹਰਿੰਦਰ ਸਿੰਘ ਮਹਿਬੂਬ ਸਾਡੇ ਮਹਾਨ ਚਿੰਤਕ ਹੋਏ ਹੈ, ਉਹਨਾਂ ਦੀ ਇੱਕ ਸ਼ਾਹਕਾਰ ਰਚਨਾ ਆ ਸਹਿਜੇ ਰਚਿਓ ਖਾਲਸਾ। ਬੜੀ ਕਮਾਲ ਦੀ ਕਿਤਾਬ ਆ। ਉਹਦੇ ਸਫਾ 505 ਤੇ 506 ਦੇ ਉੱਤੇ ਕੁਝ ਬਚਨ ਆ ਉਹਨਾਂ ਦੇ। ਕਹਿੰਦੇ ਖਾਲਸਾ ਸਾਜਣਾ ਤੋਂ ਪਹਿਲਾਂ ਹੋਈਆਂ ਸਭ ਜੰਗਾਂ ਦੀ ਸਿੱਧੀ ਜ਼ਿੰਮੇਵਾਰੀ ਵਿਪਰ ਸੰਸਕਾਰ ਦੀ ਲਪੇਟ ਵਿੱਚ ਆਏ ਪਹਾੜੀ ਰਾਜਿਆਂ ਦੇ ਸਿਰ ਆਉਂਦੀ। ਆਨੰਦਪੁਰ ਦੇ ਬਣਾ ਵਿੱਚ, ਨਿਰਮੋਹਗੜ੍ਹ ਦੀ ਟਿੱਬੀ ਉੱਤੇ, ਆਨੰਦਗੜ੍ਹ ਦੇ ਕਿਲੇ ਵਿੱਚ,
ਹਜੂਰ ਦੇ ਕੁਰਕਸ਼ੇਤਰ ਤੋਂ ਮੁੜਦਿਆਂ ਚਮਕੌਰ ਵਿਖੇ ਤੇ ਸੂਬਾ ਸਰਹੰਦ ਦੀ ਕਚਹਿਰੀ ਵਿੱਚ ਜੋ ਵੀ ਲੁਕਮਾ ਵਾਰ ਗੁਰੂ ਜੀ ਜਾਂ ਗੁਰੂ ਜੀ ਦੇ ਪਿਆਰਿਆਂ ਉੱਤੇ ਹੋਇਆ ਹੈ, ਉਹਦੀ ਸਿੱਧੀ ਜ਼ਿੰਮੇਵਾਰੀ ਜਾਂ ਉਸ ਪਿਛਲੀ ਸ਼ੈ ਸਾਜ਼ਿਸ਼ ਜਾਂ ਚੁਗਲੀ ਦਾ ਦੋਸ਼ ਵਿਪਰ ਸੰਸਕਾਰ ਦੇ ਰੋਗੀਆਂ ਦੇ ਸਿਰ ਆਉਂਦਾ ਹੈ। ਹਿੰਦੂਆਂ ਨੂੰ ਜਾਤ ਵਰਨ ਵਿਰੋਧੀ ਤੇ ਬੁੱਤ ਸ਼ਿਕਨ ਸਿੱਖ ਵਿਚਾਰਧਾਰਾ ਨਾਲ ਖਾਸ ਖੁਣਸ ਸੀ ਤੇ ਹਿੰਦੂਆਂ ਦੀ ਗੁਰੂ ਘਰ ਨਾਲ ਸ਼ਰੀਕੇ ਵੈਰ ਤੇ ਦੁਸ਼ਮਣੀ ਦੀ ਰਮਜ ਨੂੰ ਭੁਲਾਉਣ ਤੇ ਸਾਰਾ ਕੁਝ ਮੁਸਲਮਾਨਾਂ ਦੇ ਸਿਰ ਸੁੱਟਣ ਵਾਲੀ ਕਮੀਨੀ ਸਾਜ਼ਿਸ਼ ਨੂੰ ਕਿੰਨੇ ਕੁ ਸਿੱਖ ਪਛਾਣਦੇ? ਕਦੇ ਇਸ ਨਜ਼ਰੀਏ ਤੋਂ ਸੋਚਦੇ ਹੀ ਨਹੀਂ। ਸਾਡੇ ਰਾਗੀ ਢਾਡੀ ਪ੍ਰਚਾਰਕ ਲੇਖਕ ਤੇ ਕਵੀ ਸਾਰੇ ਇਸੇ ਰੋਗ ਦੇ ਮਾਰੇ ਹੋਏ ਨੇ। ਸਿੱਖਾਂ ਨੂੰ ਬੜੀ ਸਕੀਮ ਨਾਲ ਪੁਚਲਾਇਆ ਜਾ ਰਿਹਾ ਕਿ ਹਿੰਦੂ ਤੁਹਾਡੇ ਭਰਾ ਨੇ, ਹਿੰਦੂ ਤੁਹਾਡੇ ਦੋਸਤ ਨੇ, ਮੁਸਲਮਾਨ ਤੁਹਾਡੇ ਦੁਸ਼ਮਣ ਨੇ। ਪਰ ਇਤਿਹਾਸਕ ਤੱਥ ਕੁਝ ਹੋਰ ਦੱਸਦੇ। ਇਤਿਹਾਸਕ ਤੱਥ ਦੱਸਦੇ ਆ ਕਿ ਜੋ ਕੁਝ ਮੁਸਲਮਾਨਾਂ ਨੇ ਕੀਤਾ ਉਹੋ ਜਿਹਾ ਕੁਝ ਹਿੰਦੂਆਂ ਨੇ ਵੀ ਕੀਤਾ। ਜੇ ਕੁਝ ਹਿੰਦੂ ਸਾਡੇ ਲਈ ਬੜੇ ਵਧੀਆ ਤੇ ਚੰਗੇ ਸਾਬਤ ਹੋਏ ਨੇ ਤਾਂ ਬਥੇਰੇ ਮੁਸਲਮਾਨ ਵੀ ਨੇ ਜਿਨ੍ਹਾਂ ਨੇ ਚੰਗਿਆਈ ਕੀਤੀ ਹੈ। ਪਰ ਅਸੀਂ ਮੁਸਲਮਾਨਾਂ ਨੂੰ ਪੂਰੇ ਕਾਲੇ ਰੰਗ ਵਿੱਚ ਰੰਗਿਆ ਹੋਇਆ ਤੇ ਹਿੰਦੂਆਂ ਨੂੰ ਪੂਰੇ ਚਿੱਟੇ ਰੰਗ 'ਚ ਰੰਗਿਆ ਹੋਇਆ। ਗੁਰਬਾਣੀ ਦਾ ਨਿਰਣਾ ਹੈ ਕਿ ਹਿੰਦੂ ਅੰਨਾ ਹੈ ਤੇ ਤੁਰਕੂ ਕਾਣਾ ਹੈ, ਪਰ ਅਸੀਂ ਕੇਵਲ ਤੁਰਕ ਦੇ ਕਾਣੇ ਹੋਣ ਨੂੰ ਚੇਤੇ ਰੱਖਿਆ ਹੋਇਆ ਤੇ ਹਿੰਦੂ ਦੇ ਅੰਨੇ ਹੋਣ ਦੇ ਗੱਲ ਨੂੰ ਭੁਲਾਇਆ ਹੋਇਆ। ਜਿਹਦੀ ਇੱਕ ਸਲਾਮਤ ਮੰਨੀ ਗਈ ਆ, ਜਿਹਦੀ ਇੱਕ ਅੱਖ ਸਲਾਮਤ ਮੰਨੀ ਗਈ ਆ, ਜਿਹਨੂੰ ਕਾਣਾ ਮੰਨਿਆ ਹੋਇਆ, ਉਸ ਮੁਸਲਮਾਨ ਨੂੰ ਅਸੀਂ ਰਜਵੀਂ ਨਫ਼ਰਤ ਕਰਨ ਲੱਗੇ ਹੋਏ ਆ ਤੇ ਜਿਹੜਾ ਪੂਰਾ ਅੰਨਾ ਹਿੰਦੂ ਉਹਨੂੰ ਅਸੀਂ ਭਰਾ ਮੰਨਿਆ ਹੋਇਆ। ਕਦੇ ਵਿਚਾਰਿਆ ਕਿਸੇ ਨੇ ਵੀ ਗੁਰਬਾਣੀ ਨੇ ਹਿੰਦੂ ਨੂੰ ਅੰਨਾ ਕਿਉਂ ਕਿਹਾ ਤੇ ਮੁਸਲਮਾਨ ਨੂੰ ਕਾਣਾ ਕਿਉਂ ਕਿਹਾ? ਮੱਖੀ ਤੋਂ ਮੱਖੀ ਮਾਰੀ ਜਾਂਦੇ ਆ। ਕਦੋਂ ਅਕਲ ਆਊ ਕਿ ਕੌਮਾਂ ਦੇ ਪੱਕੇ ਦੋਸਤ ਜਾਂ ਪੱਕੇ ਦੁਸ਼ਮਣ ਨਹੀਂ ਹੁੰਦੇ, ਕੌਮਾਂ ਦੇ ਤਾਂ ਹਿੱਤ ਹੁੰਦੇ ਆ। ਜਦੋਂ ਜਿਹੜਾ ਹਿੱਤ ਜਿਸ ਕੌਮ ਨਾਲ ਮਿਲਾਪ ਰੱਖ ਕੇ ਪੂਰਾ ਹੁੰਦਾ ਹੋਵੇ ਉਦੋਂ ਮਿਲਾਪ ਰੱਖ ਲੈਣਾ ਚਾਹੀਦਾ। ਜਦੋਂ ਅੱਖਾਂ ਦਿਖਾ ਕੇ ਹਿੱਤ ਪੂਰੇ ਹੁੰਦੇ ਹੋਣ ਉਦੋਂ ਦਬਕਾ ਵੀ ਮਾਰ ਲੈਣਾ ਚਾਹੀਦਾ। ਜੇ ਲੜਨਾ ਪੈ ਜਾਵੇ ਤਾਂ ਲੜਨ ਲਈ ਵੀ ਤਿਆਰ ਰਹਿਣਾ ਪੈਂਦਾ। ਸਾਡੀ ਪੱਕੀ ਦੁਸ਼ਮਣੀ ਨਾ ਹਿੰਦੂ ਨਾਲ ਹੈ ਨਾ ਮੁਸਲਮਾਨ ਨਾਲ। ਸਾਡੀ ਦੋਸਤੀ ਤਾਂ ਸਿਰਫ ਸਿੱਖ ਕੌਮ ਦੇ ਹਿੱਤਾਂ ਨਾਲ ਹੈ। ਪਰ ਧੰਨ ਨੇ ਸਿੱਖ ਜਿਹੜੇ ਹਿੰਦੂਆਂ ਨੂੰ ਤਾਂ ਬਿਨਾਂ ਸ਼ਰਤ ਸਮਰਥਨ ਦਿੰਦੇ ਫਿਰਦੇ ਆ ਤੇ ਮੁਸਲਮਾਨਾਂ ਨੂੰ ਪੱਕਾ ਦੁਸ਼ਮਣ ਮੰਨੀ ਬੈਠੇ ਆ। ਮੱਸਾ ਰੰਗੜ ਜ਼ਰੂਰ ਚੇਤੇ ਰੱਖੀਏ ਪਰ ਪੀਰ ਬੁੱਧੂ ਸ਼ਾਹ ਨੂੰ ਨਾ ਭੁਲਾਈਏ। ਦੀਵਾਨ ਕੌੜਾ ਮਲ ਦੀ ਚੰਗਿਆਈ ਚੇਤੇ ਰੱਖੀਏ ਪਰ ਗੰਗੂ ਦੀ ਗਦਾਰੀ ਵੀ ਨਾ ਭੁੱਲੀਏ। ਕਵੀ ਰਾਜ ਨਿਹਾਲ ਸਿੰਘ ਨੇ ਸਾਡੇ ਬਾਰੇ ਹੀ ਤਾਂ ਕਿਹਾ ਕਿ ਧੰਨ ਗੁਰੂ ਕੇ ਸਿੱਖ ਅਕਲ ਕੇ ਪੱਕੇ ਵੈਰੀ। ਸਾਡੇ ਰਾਗੀ, ਸਾਡੇ ਢਾਡੀ, ਸਾਡੇ ਪ੍ਰਚਾਰਕ, ਸਾਡੇ ਲੇਖਕ ਤੇ ਸਾਡੇ ਕਵੀ, ਇਹਨਾਂ ਸਾਰਿਆਂ ਨੂੰ ਆਪਦੀ ਜ਼ਿੰਮੇਵਾਰੀ ਸਮਝਣ ਦੀ ਲੋੜ ਹੈ। ਸਿੱਖਾਂ ਨੂੰ ਦੱਸਣ ਦੀ ਲੋੜ ਆ ਕਿ ਜਿਹੜੀਆਂ ਜੰਗਾਂ ਨੇ, ਜੇ ਸ਼ਾਇਦ ਉਹ ਜੰਗਾਂ ਨਾ ਹੁੰਦੀਆਂ, ਜੇ ਉਹ ਜੰਗਾਂ ਦੀ ਗੱਲ ਕਰੀਏ, ਸ਼ਾਇਦ ਉਹ ਜੰਗਾਂ ਕਦੇ ਨਾ ਹੁੰਦੀਆਂ ਜਿਹੜੀਆਂ ਮੁਗਲ ਹਾਕਮਾਂ ਨੂੰ ਸਿੱਖਾਂ ਨਾਲ ਲੜਨੀਆਂ ਪਈਆਂ ਜੇ ਹਿੰਦੂਆਂ ਨੇ ਸਿੱਖੀ ਅਤੇ ਸਿੱਖਾਂ ਨਾਲ ਵੈਰ ਨਾ ਰੱਖਿਆ ਹੁੰਦਾ। ਜਿਹੜੀ ਆਖਰੀ ਵੱਡੀ ਜੰਗ ਜਿਹਦੇ ਵਿੱਚ ਸਰਹੰਦ ਇਨਵੋਲਵ ਆ, ਸੂਬਾ ਸਰਹੰਦ, ਉਹ ਹੋਈ ਤਾਂ ਆ ਜੇਕਰ ਆਪਾਂ ਉੱਥੇ ਇਹ ਤਾਂ ਚੇਤੇ ਰੱਖਿਆ ਹੋਇਆ ਵੀ ਸਰਹੰਦ ਵਾਲਿਆਂ ਨੇ, ਮੁਸਲਮਾਨਾਂ ਨੇ ਕੁਰਾਨ ਦੀਆਂ ਕਸਮਾਂ ਖਾਧੀਆਂ ਸੀ ਕਿ ਤੁਸੀਂ ਕਿਲਾ ਛੱਡ ਜਾਓ, ਪਰ ਅਸੀਂ ਆਟੇ ਦੀਆਂ ਗਊਆਂ ਬਣਾ ਕੇ ਭੇਜਣ ਵਾਲੇ ਹਿੰਦੂਆਂ ਨੂੰ ਭੁੱਲ ਗਏ। ਉਦੋਂ ਪਹਿਲਾਂ 13 ਜੰਗਾਂ ਦੇ ਵਿੱਚ ਮੂੰਹ ਦੀ ਖਾ ਚੁੱਕੇ ਹਿੰਦੂਆਂ ਨੇ ਇਸ ਵਾਰ ਮੁਸਲਮਾਨਾਂ ਨੂੰ ਨਾਲ ਲਿਆ ਸੀ। ਉਸ ਮੌਕੇ ਦੋਨੇ ਹੀ ਸੀ। ਅਸੀਂ ਇਕੱਲਾ ਸੂਬਾ ਸਰਹੰਦ ਲੋਕਾਂ ਦੇ ਮਨਾਂ 'ਚ ਵਾੜ ਦਿੱਤਾ,
ਬਾਕੀ ਸਾਰਾ ਕੁਝ ਅਸੀਂ ਭੁਲਾਤਾ। ਹਿੰਦੂਆਂ ਨੂੰ ਮਜ਼ਲੂਮ ਦਰਸਾ ਕੇ ਤੇ ਸਿੱਖਾਂ ਨੂੰ ਉਹਨਾਂ ਦੇ ਰਾਖੇ ਦਰਸਾ ਕੇ ਜਿੰਨਾ ਕੁ ਵੇਲਾ ਲੰਘਾਇਆ ਜਾ ਸਕਦਾ ਸੀ ਲੰਘ ਗਿਆ। ਜੇ ਸਿੱਖੀ ਬਚਾਉਣੀ ਆ ਤਾਂ ਹਿੰਦੂ ਦੀ ਸਿੱਖ ਨਾਲ ਤੇ ਸਿੱਖੀ ਨਾਲ ਵੈਰ ਨੂੰ, ਸ਼ਰੀਕੇ ਨੂੰ, ਦੁਸ਼ਮਣੀ ਨੂੰ ਸਾਨੂੰ ਜੱਗ ਜ਼ਹਿਰ ਕਰਨਾ ਪਊ। ਬ੍ਰਾਹਮਣਵਾਦ ਤਾਂ ਸਿੱਖੀ ਤੇ ਸਿੱਖਾਂ ਨੂੰ ਅਜਗਰ ਵਾਂਗੂ ਨਿਗਲੀ ਜਾ ਰਿਹਾ ਤੇ ਸਾਡੇ ਰਾਗੀ ਢਾਡੀ ਪ੍ਰਚਾਰਕ ਲੇਖਕ ਤੇ ਕਵੀ ਸਿੱਖਾਂ ਨੂੰ ਦੱਸਦੇ ਆ ਵੀ ਮੁਸਲਮਾਨ ਬੜੇ ਮਾੜੇ ਆ, ਇਹਨਾਂ ਤੋਂ ਬਚ ਕੇ ਰਿਓ। ਭਾਈ ਹੁਣ ਸਾਨੂੰ ਫੌਰੀ ਖਤਰਾ ਮੁਸਲਮਾਨ ਤੋਂ ਨਹੀਂ, ਹਿੰਦੂ ਤੋਂ ਹੈ। ਪਰ ਸਾਡੇ ਰਾਗੀ ਢਾਡੀ ਲੇਖਕ ਪ੍ਰਚਾਰਕ ਸਾਰਿਆਂ ਨੂੰ ਪਤਾ ਵੀ ਜੇ ਇੱਥੇ ਹੁਣ ਸੱਚ ਬੋਲਿਆ ਨਾ ਫਿਰ ਅਸੀਂ ਭਾਰਤੀ ਹਕੂਮਤੀ ਮਸ਼ੀਨਰੀ ਦੇ ਨਿਸ਼ਾਨੇ ਤੇ ਆ ਜਾਵਾਂਗੇ। ਸੋ ਇਸ ਗੱਲ ਨੂੰ ਸਮਝਣ ਦੀ ਲੋੜ ਹੈ ਕਿ ਭਾਰਤੀ ਹਕੂਮਤੀ ਮਸ਼ੀਨਰੀ ਦਾ ਵੀ ਇਹ ਏਜੰਡਾ ਹੈ, ਉਹਦੀ ਲੋੜ ਹੈ ਕਿ ਜਿਹੜੇ ਸਿੱਖ ਨੇ ਇਹਨਾਂ ਦੀ ਪਾਕਿਸਤਾਨ ਨਾਲ ਵਿਗੜੀ ਹੋਵੇ, ਸਿੱਖਾਂ ਦੀ ਮੁਸਲਮਾਨਾਂ ਨਾਲ ਵਿਗੜੀ ਹੋਵੇ। ਕਿਉਂਕਿ ਜੇਕਰ ਕਸ਼ਮੀਰ ਦੇ ਵਿੱਚ ਵਿਰੋਧ, ਕਸ਼ਮੀਰ ਵਿੱਚ ਜ਼ੁਲਮ ਹੁੰਦਾ ਜਾਂ ਸਾਰੇ ਭਾਰਤ ਵਿੱਚ ਜਦੋਂ ਵੀ ਕਿਸੇ ਨਾਲ ਹਿੰਸਕ ਭੀੜਾਂ ਕਿਸੇ ਮੁਸਲਮਾਨ ਦਾ ਘਾਣ ਕਰਦੀਆਂ ਨੇ ਤਾਂ ਸਿੱਖ ਉਹਨਾਂ ਮੁਸਲਮਾਨਾਂ ਦੇ ਹੱਕ 'ਚ ਬੋਲਦੇ ਨੇ। ਸੋ ਸਿੱਖਾਂ ਨੂੰ ਮੁਸਲਮਾਨਾਂ ਦਾ ਦੁਸ਼ਮਣ ਬਣਾਉਣ ਦੇ ਲਈ ਜਿਹੜਾ ਭਾਰਤੀ ਹਕੂਮਤੀ ਮਸ਼ੀਨਰੀ ਯਤਨਸ਼ੀਲ ਹੈ, ਉਹਦੇ ਵਿੱਚ ਹੀ ਕਦੇ ਕਦੇ ਔਰੰਗਜ਼ੇਬ ਦੇ ਨਾਂ ਦੇ ਉੱਤੇ ਬਣੇ ਹੋਏ ਸੜਕਾਂ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਪੋਚੇ ਮਾਰਨ ਨੂੰ ਤਿਆਰ ਹੋ ਜਾਂਦੇ। ਇਹ ਸਾਰੀਆਂ ਕਿਸੇ ਡੂੰਘੀ ਥਾਂ ਤੋਂ ਗੱਲਾਂ ਆਉਂਦੀਆਂ ਨੇ, ਇਹ ਕਿਸੇ ਵੱਡੇ ਏਜੰਡੇ ਦੀਆਂ ਗੱਲਾਂ ਨੇ। ਅਸੀਂ ਮੁਸਲਮਾਨਾਂ ਦੇ ਪੱਕੇ ਮਿੱਤਰ ਨਹੀਂ, ਪਰ ਇਸ ਵੇਲੇ ਸਟ੍ਰੈਟਜੀਕਲੀ ਸਾਡਾ ਮੁਸਲਮਾਨਾਂ ਨਾਲ, ਸਾਡਾ ਪਾਕਿਸਤਾਨੀਆਂ ਨਾਲ, ਸਾਡਾ ਕਸ਼ਮੀਰੀਆਂ ਦੇ ਨਾਲ ਤਾਲਮੇਲ ਹੋਣਾ ਜ਼ਰੂਰੀ ਹੈ। ਜਿਹੜੇ ਰਾਗੀ ਢਾਡੀ ਕਥਾਕਾਰ ਪ੍ਰਚਾਰਕ ਲੀਡਰ, ਸਾਡੀ ਧਾਰਮਿਕ ਅਤੇ ਸਿਆਸੀ ਲੀਡਰਸ਼ਿਪ ਜਿਹੜੀ ਇਸ ਵੇਲੇ ਸਾਨੂੰ ਮੁਸਲਮਾਨਾਂ ਦੇ ਪੱਕੇ ਦੁਸ਼ਮਣ ਤੇ ਸਾਨੂੰ ਹਿੰਦੂਆਂ ਦੇ ਪੱਕੇ ਦੋਸਤ ਦਰਸਾ ਰਹੀ ਆ, ਇਹ ਤਿੱਤਰ ਬਟੇਰੇ ਫੜਨ ਵਾਲੇ ਜਿਹੜੇ ਉਹ ਹੁੰਦੇ ਆ ਨਾ ਸ਼ਿਕਾਰੀ, ਤੁਸੀਂ ਦੇਖੇ ਹੋਣਗੇ ਜਿਹੜੇ ਪਿੰਡਾਂ 'ਚ ਤਿੱਤਰ ਬਟੇਰੇ ਫੜਦੇ ਸੀ ਨਾ, ਉਹ ਨਿੱਕੇ ਨਿੱਕੇ ਤਿੱਤਰ ਬਟੇਰਿਆਂ ਨੂੰ ਸਿਖਾ ਲੈਂਦੇ ਸੀ, ਟ੍ਰੇਨਿੰਗ ਦੇ ਲੈਂਦੇ ਸੀ। ਤੇ ਉਹਨਾਂ ਨਿੱਕਿਆਂ ਨਿੱਕਿਆਂ ਤਿੱਤਰ ਬਟੇਰਿਆਂ ਨੂੰ ਟ੍ਰੇਨਿੰਗ ਦੇਣ ਦਾ ਰਿਜ਼ਲਟ ਫਾਸਲ ਕੀ ਹੁੰਦਾ ਸੀ, ਮਤਲਬ ਕੀ ਹੁੰਦਾ ਸੀ ਬਈ ਇਹ ਤਿੱਤਰ ਬਟੇਰੇ ਹੋਰਾਂ ਤਿੱਤਰ ਬਟੇਰਿਆਂ ਨੂੰ ਜਾਲ ਵਿੱਚ ਲਿਆ ਕੇ ਫਸਾਉਣਗੇ। ਸੋ ਜਿਹੜੀ ਸਾਡੀ ਪਿਛਲੇ ਲੰਮੇ ਅਰਸੇ ਤੋਂ ਪ੍ਰਚਾਰਕ ਸ਼੍ਰੇਣੀ ਹੈ, ਉਹ ਚਮਕੌਰ ਤੇ ਸਰਹੰਦ ਦੇ ਸ਼ਹੀਦੀ ਜੋੜ ਮੇਲਿਆਂ ਦੇ ਮੌਕੇ ਲਗਾਤਾਰ ਪ੍ਰਚਾਰਦੀ ਆ ਕਿ ਮੁਸਲਮਾਨ ਬੜੇ ਮਾੜੇ ਜੀ। ਇਹ ਜੀ ਤੇਲਾਂ ਨਾਲ ਜਿਹੜੀ ਬਾਂਹ ਆ ਉਹ ਲਿਬੜੀ ਹੋਵੇ, ਉਹਨੇ ਜੇ ਤੇਲਾ ਜਿੰਨੀ ਸੌਹਾਂ ਕਸਮਾਂ ਖਾਣ ਤਾਂ ਵੀ ਕਹਿੰਦਾ ਮੁਸਲਮਾਨ ਤੇ ਯਕੀਨ ਨਹੀਂ ਕਰਨਾ। ਬਹੁਤ ਸੁਣਨ ਨੂੰ ਗੱਲ ਵਧੀਆ ਲੱਗਦੀ ਹੈ, ਪਰ ਜੇਕਰ ਇਹ ਸੱਚ ਹੋਵੇ ਤਾਂ ਜਦੋਂ ਦਸ਼ਮੇਸ਼ ਪਾਤਸ਼ਾਹ ਚਮਕੌਰ ਦੇ ਗੜੀ ਵਿੱਚੋਂ ਨਿਕਲਦੇ ਆ, ਚਮਕੌਰ ਦੀ ਚੋਂ, ਤੇ ਉਧਰ ਛੋਟੇ ਸਾਹਿਬਜ਼ਾਦੇ ਅਜੇ ਸਰਹੰਦ ਦੀ ਕਚਹਿਰੀ ਵਿੱਚ ਸ਼ਹਾਦਤਾਂ ਦੇ ਲਈ ਪੇਸ਼ ਹੁੰਦੇ ਹੋਣਗੇ, ਜਦੋਂ ਭਾਈ ਗਨੀ ਖਾਂ ਤੇ ਭਾਈ ਨਵੀ ਖਾਂ ਮਾਛੀਵਾੜੇ ਦੇ ਵਿੱਚ ਦਸ਼ਮੇਸ਼ ਪਾਤਸ਼ਾਹ ਨੂੰ ਸੰਭਾਲਦੇ। ਫਿਰ ਕਲਗੀਧਰ ਸ਼ਹਿਨਸ਼ਾਹ ਨੂੰ ਉੱਚ ਦਾ ਪੀਰ ਬਣਾ ਕੇ ਜਦੋਂ ਜਾਂਦੇ ਹੈ, ਉਸ ਮੌਕੇ ਵੀ ਕਾਜੀ ਪੀਰ ਮੁਹੰਮਦ ਸਲੋ ਤੇ ਹੋਰ ਜਿਹੜੇ ਆ ਉਹ ਗਰੰਟੀ ਕਰਦੇ ਆ ਇਹ ਉੱਚ ਦਾ ਪੀਰ ਜਾ ਰਿਹਾ। ਤੇ ਜਦੋਂ ਇਹ ਸਾਰੀ ਜੰਗ ਜਿਹੜੀ ਸਭ ਤੋਂ ਭੈੜੀ ਤੇ ਮਾੜੀ ਗੱਲ ਮੰਨ ਕੇ ਸਾਨੂੰ ਮੱਤਾਂ ਦਿੱਤੀਆਂ ਜਾ ਰਹੀਆਂ ਨੇ ਕਿ ਮੁਸਲਮਾਨਾਂ ਦੇ ਗਲ ਪੈ ਜੋ ਦੁਸ਼ਮਣੀ ਕਮਾਵੋ, ਜਦੋਂ ਅਸੀਂ ਦੇਖਦੇ ਹਾਂ ਖਦਰਾਣੇ ਦੀ ਢਾਬ ਤੋਂ ਬਾਅਦ ਛੱਤੇਆਣੇ ਪਿੰਡ ਦੇ ਵਿੱਚ ਸਭ ਤੋਂ ਪਹਿਲਾਂ ਇਹਨਾਂ ਜੰਗਾਂ ਤੋਂ ਬਾਅਦ ਜਦੋਂ ਅੰਮ੍ਰਿਤ ਸੰਚਾਰ ਹੋਇਆ ਤਾਂ ਬਹਿਮੀ ਸ਼ਾਹ ਜਿਹਦਾ ਅਸਲੀ ਨਾਂ ਇਬਰਾਹਿਮ ਸ਼ਾਹ ਸੀ, ਉਹਨੂੰ ਅੰਮ੍ਰਿਤ ਛਕਾਇਆ ਦਸ਼ਮੇਸ਼ ਪਾਤਸ਼ਾਹ ਨੇ। ਉਹ ਤਾਂ ਮੁਸਲਮਾਨ ਸੀ,
ਉਹ ਤਾਂ ਭਾਈ ਮੁਸਲਮਾਨ ਸੀ। ਸੋ ਜੇਕਰ ਜੰਗਾਂ ਮੁਸਲਮਾਨਾਂ ਦੇ ਨਾਲ ਹੋਈਆਂ ਤਾਂ ਫਿਰ ਗਨੀ ਖਾਂ, ਨਬੀ ਖਾਂ, ਫਿਰ ਕੋਟਲਾ ਨਿਹੰਗ ਖਾਂ, ਜਿੱਥੇ ਮੁਮਤਾਜ਼ ਬੀਬੀ, ਉਹਨਾਂ ਦੀ ਕਿੱਡੀ ਵੱਡੀ ਕਮਾਈ ਆ ਰੋਪੜ ਵਿੱਚ। ਜੋ ਇਤਿਹਾਸ ਮੁਮਤਾਜ਼ ਬੀਬੀ ਦਾ ਹੈ, ਜੋ ਕੋਟਲਾ ਨਿਹੰਗ ਖਾਨ ਦਾ ਇਤਿਹਾਸ ਹੈ, ਉਹਨੂੰ ਕਿਹੜੇ ਖੂਹ 'ਚ ਸੁੱਟੀਏ ਜੇਕਰ ਮੁਸਲਮਾਨ ਦੁਸ਼ਮਣ ਹੈ। ਮਾਈ ਦੌਲਤਾਂ, ਭਾਈ ਮਰਦਾਨਾ ਜੀ, ਰਾਏ ਬੁਲਾਰ ਖਾਨ, ਦੌਲਤ ਖਾਂ ਲੋਧੀ, ਸਾਈਂ ਅੱਲਾ ਦਿੱਤਾ, ਸੈयद ਤੱਕੀ, ਮੀਆਂ ਮਿੱਠਾ ਜੀ, ਸ਼ਾਹ ਸਰਫ ਜੀ, ਹਮਜ਼ਾ ਗੌਸ, ਸਾਈਂ ਬੁੱਢਣ ਸ਼ਾਹ, ਮਖਦੂਮ ਬਹਾਵੁਦੀਨ, ਪੀਰ ਦਸਤਗੀਰ ਬਹਿਲੋਲ ਦਾਨਾ, सैयद हाजी अब्दुल बुखारी, अब्दुल रहमान, खलीफा बकर, सुल्तान हमीद, रोशन जमीर, बाबर, हुमायूं, अल्लाह यार खां, शाह हुसैन, अकबर बादशाह, साईं मियां मीर, आड़त, बलवंड ते सत्ता, अब्दुल्ला ते नत्था, हसन खां, कट्टू शाह, रोशन, ख्वाजा रोशन, कौला जी, साईं मियां मीर जी, ते चूड़ रवाबी, शाही दौले शाह, वजीर खान, बाबक रवाबी, ख्वाजा रोशन, सैयद शाह जानी, दारा शको, साईं फतेह शाह, नवाब रहीम बख्श, करीम बख्श, नवाब सैस्ता खान, मीरा शाह, सैफ खान, मोहम्मद खां पठान गढ़ी नजीर, दरोगा अब्दुल्ला ख्वाजा, साईं भीखन शाह, पीर आरफ दीन, काजी सलार दीन, पीर बुद्धू शाह, पीर दरगाही शाह, मीर ग्यासुद्दीन, करीम बख्श पठान, हकीम अबू ताब, सैद बेग खां, मैमू खां, कोटला निहंग खां, बीबी मुमताज बेगम, गनी खां, नबी खां, काजी पीर मोहम्मद, काजी चिराग दीन, काजी अनायत अली नूरपुरिया, राय कल्ला, नूरा माही, इब्राहिम शाह, झंडे शाह, शेख फरीद सदना जी, सुथरे शाह, आलम जी जिंद पीर, भाई कमाल जी, जलमा मालो, सैयद अब्दुल हक, सवेग शाह हलवारिया, हसन अली मोठू माजरिया। ਇਹੋ ਜਿਹੇ ਬੇਅੰਤ ਇਤਿਹਾਸਕ ਪਾਤਰ ਨੇ ਜਿਨ੍ਹਾਂ ਦੀ ਚਰਚਾ ਸਾਨੂੰ ਅਧਿਐਨ ਕਰਨਾ ਚਾਹੀਦਾ, ਸਾਨੂੰ ਖੋਜ ਕਰਨੀ ਚਾਹੀਦੀ ਆ। ਇਹਨਾਂ ਨਾਲ ਗੁਰੂ ਘਰ ਦਾ ਰਿਸ਼ਤਾ ਕਿਹੋ ਜਿਹਾ ਰਿਹਾ। ਗੁਰੂ ਪਿਆਰ ਦੇ ਵਿੱਚ ਬਹੁਤ ਵੱਡੀਆਂ ਗੱਲਾਂ ਕਈ ਹਿੰਦੂ ਪਰਿਵਾਰਾਂ ਦੇ ਵਿੱਚੋਂ ਆਏ ਹੋਏ ਸੱਜਣਾ ਨੇ ਵੀ ਕੀਤੀਆਂ, ਕਈ ਮੁਸਲਮਾਨ ਪਰਿਵਾਰਾਂ ਚੋਂ ਆਏ ਹੋਏ ਲੋਕਾਂ ਨੇ ਵੀ ਕੀਤੀਆਂ, ਪਰ ਸਾਨੂੰ ਬੜੀ ਸਕੀਮ ਦੇ ਨਾਲ ਮੁਸਲਮਾਨਾਂ ਦੇ ਦੁਸ਼ਮਣ ਬਣਾਉਣ ਵਾਲੀ ਜਿਹੜੀ ਸਾਜ਼ਿਸ਼ ਆ, ਇਹਨੂੰ ਪਛਾਣਨ ਦੀ ਲੋੜ ਹੈ। ਜੇ ਬੁੱਤ ਬਣਾਏ ਜਾਂਦੇ ਨੇ, ਪੇਂਟਿੰਗਾਂ ਬਣਾਈਆਂ ਜਾਂਦੀਆਂ ਨੇ, ਤਾਂ ਬੜੀ ਸਕੀਮ ਜੀ ਦੇ ਨਾਲ ਮੁਸਲਮਾਨਾਂ ਨੂੰ ਦੋਸ਼ੀ ਦਰਸਾਉਣ ਦੀ ਗੱਲ ਕੀਤੀ ਜਾਂਦੀ ਹੈ ਕਿ 5ਵੇਂ ਪਾਤਸ਼ਾਹ ਜਾਂ 9ਵੇਂ ਪਾਤਸ਼ਾਹ ਦੀ ਜਿਹੜੀ ਸ਼ਹਾਦਤ ਆ ਇਹ ਮੁਸਲਮਾਨਾਂ ਦੇ ਕਰਕੇ ਹੋਈ ਆ, ਮੁਸਲਮਾਨਾਂ ਦੇ ਕਰਕੇ ਹੋਈ। ਜਿਹੜੀ ਗੁਰੂ ਨਾਨਕ ਪਾਤਸ਼ਾਹ ਦੀ, ਵੈਸੇ ਤਾਂ ਨਕਲੀ ਮਨੋਕਲਪਤ ਨੇ ਫੋਟੋਆਂ, ਪਰ ਜਿਹੜੀ 9ਵੇਂ ਪਾਤਸ਼ਾਹ ਦੀ ਸ਼ਹਾਦਤ ਵਾਲੀ ਫੋਟੋ ਆ ਉਹ ਤਾਂ ਬੜੀ ਚਾਅ ਨਾਲ ਬਣਾਉਂਦੇ ਆ, ਤੇ ਤਾਂ ਕਿ ਸਿੱਖਾਂ ਨੂੰ ਭਰਮਾਇਆ ਜਾਵੇ ਵੀ ਆਹ ਦੇਖੋ ਜੀ ਤੁਹਾਡੇ ਗੁਰੂ ਸਾਹਿਬ ਨੇ ਤਾਂ ਤਿਲਕ ਜਨੇਊ ਲਈ ਸ਼ਹਾਦਤ ਦਿੱਤੀ। ਪਰ ਜਿਹੜੀ ਪਹਿਲੇ ਪਾਤਸ਼ਾਹ ਨੇ ਜਨੇਊ ਤੋਂ ਇਨਕਾਰ ਕੀਤਾ ਉਹ ਫੋਟੋ ਵੀ ਕਦੇ ਬਣਾ ਲਓ। ਗੰਗੂ ਨੇ ਜਦੋਂ ਛੋਟੇ ਸਾਹਿਬਜ਼ਾਦੇ ਗ੍ਰਿਫਤਾਰ ਕਰਾਏ ਉਹ ਫੋਟੋ ਕਿੱਥੇ ਆ? ਸੁੱਚਾ ਆਨੰਦ ਖੱਤਰੀ ਦੀ ਉਹ ਫੋਟੋ ਕਿੱਥੇ ਆ ਜਿਹਦੇ ਚ ਉਹਨੇ ਕਿਹਾ ਸੀ ਇਹ ਸੱਪ ਦੇ ਬੱਚੇ ਸੱਪ ਹੁੰਦੇ ਆ? ਤੇ ਸ਼ੇਰ ਮੁਹੰਮਦ ਖਾਨ ਮਲੇਰਕੋਟਲੇ ਵਾਲੇ ਦੀ ਫੋਟੋ ਵੀ ਬਣਾ ਦਿਓ, ਜਦੋਂ ਉਹਨੇ ਕਿਹਾ ਸੀਗਾ ਬਈ ਮੇਰਾ ਜਿਹੜਾ ਭਰਾ ਉਹ ਤਾਂ ਜੰਗ ਦੇ ਵਿੱਚ ਮਾਰਿਆ ਗਿਆ, ਇਹਨਾਂ ਸ਼ੀਰਖੋਰ ਬੱਚਿਆਂ ਦਾ ਕੀ ਕਸੂਰ ਆ, ਕਹਿੰਦੇ ਬਦਲਾ ਲੈ ਲਾ ਤੂੰ ਆਪਣੇ ਭਰਾ ਦਾ। ਉਹ ਬਣਾ ਸਮਾਰ ਕੇ ਕਹਿੰਦਾ ਖੁਦਾ महफूज रखे हमें ऐसे पाप से, बदला लेना होगा तो लेंगे इनके बाप से। ਸੋ ਸਾਨੂੰ ਇਸ ਖੇਡ ਨੂੰ ਸਮਝਣ ਦੀ ਲੋੜ ਆ।
ਮਨਜਿੰਦਰ ਸਿੰਘ ਸਰਸੇ ਨੇ ਔਰੰਗਜ਼ੇਬ ਰੋਡ ਦੇ ਉੱਤੇ ਜਿਹੜਾ ਪੋਚਾ ਫੇਰਿਆ, ਉਹਨੂੰ ਅਧਿਐਨ ਕਰਨ ਦੀ ਲੋੜ ਆ, ਉਹਨੂੰ ਗੱਲ ਸਮਝਣ ਦੀ ਲੋੜ ਆ। ਸਾਨੂੰ ਸਿੱਖਾਂ ਨੂੰ ਸਮਝਣ ਦੀ ਲੋੜ ਆ ਕਿ ਸਾਡੇ ਲਈ ਕਿਹੜੀਆਂ ਖੇਡਾਂ, ਕਿਹੜੀਆਂ ਸਾਜ਼ਿਸ਼ਾਂ, ਕਿਹੜੀਆਂ ਵਿਉਂਤਾਂ ਬੁਣੀਆਂ ਜਾ ਰਹੀਆਂ ਨੇ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ?